ਸਾਡੇ ਬਜ਼ੁਰਗ ਜਿਹੜੇ ਆ ਇਹ ਜਦੋਂ ਕਿਤੇ ਬਾਹਰ ਵਸੀ ਆ ਉਦੋਂ ਜਹਾਂਗੀਰ ਪਿੰਡ ਜੰਡਿਆਲੇ ਦੇ ਕੋਲੋਂ ਉੱਠ ਕੇ ਤੇ ਇਸ ਜਹਾਂਗੀਰ ਪਿੰਡ ਜਿੱਥੇ ਹੁਣ ਆਪਾਂ ਚੱਲੇ ਆ ਇੱਥੇ ਆਏ ਨੇ। ਚੱਕ 253 ਵੱਡਾ ਜਹਾਂਗੀਰ ਕਿਵੇਂ ਅਸੀਂ ਲੱਭ ਸਕਦੇ ਹਾਂ? ਸਾਡੇ ਪੜਦਾਦਾ ਜੀ ਰਾਮ ਸਿੰਘ ਸ਼ਾਹ, ਦਾਦਾ ਜੀ ਕੇਸਰ ਸਿੰਘ ਸ਼ਾਹ। ਐ ਆ ਗਿਆ ਮੇਨ ਚੌਕ ਤੁਹਾਡੇ ਪਿੰਡ ਦਾ। ਆਪਾਂ ਬਾਵੇ ਬਾਵੇ ਬੈਠੇ ਆ, ਇਹਨਾਂ ਨੂੰ ਮਿਲਦੇ ਆ ਚੱਲ ਕੇ ਆਪਾਂ। ਕੀ ਖਿਆਲ ਹੈ? ਹਾਂ ਲੈ ਕੀ ਬਾਤ ਹੈ, ਆਉਂਦੇ ਬੰਦਾ ਲੱਭ ਗਿਆ ਬਾਈ। ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਧਾਗਲ ਵਕੜੀ ਪਾ ਕੇ ਮਿਲਦਾ, ਸਤਲੁਜ ਨਾਲ ਬਿਆਸ ਕਿਉਂ ਹੈ। ਆ ਬਜ਼ੁਰਗ ਬੈਠੇ ਆ ਤੇ ਦੂਰੋਂ ਹੱਥ ਲਾ ਕੇ ਨਾ ਆਵਾਜ਼ਾਂ ਮਾਰਦੇ ਵੀ ਆ ਜਾਓ, ਆਖਣੇ ਵੀ ਆ ਜਾਓ, ਸਰਦਾਰ ਆ ਗਿਆ ਤੇ ਆ ਜਾਓ। ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ। ਸਾਡੇ ਵੱਡੇ ਨਾ ਯਾਦ ਹੀ ਕਰਦੇ ਰਹੇ, ਮਰ ਗਿਆ ਹੁਣ ਤਾਂ ਲਾ ਵੀ ਬਾਬਾ ਜੀ ਹੁਣੀ ਲੱਭ ਗਏ ਆ। ਅਸਲਾਮ ਵਾਲੇਕੁਮ ਜੀ। ਸ਼ਹਿਰ ਲਾਹੌਰ ਚ ਖਾਸ ਕਿਉਂ। ਓਹੋ ਸ਼ਾਮ ਸਿੰਘ ਤੇ ਤੁਸੀਂ ਰਾਮ ਸਿੰਘ ਸ਼ਾਹ ਦਾ, ਕੇਸਰ ਸਿੰਘ ਦਾ, ਬੁੱਲੇ ਸ਼ਾਹ ਦਾ, ਕੇਸਰ ਸਿੰਘ ਦਾ ਪ੍ਰੇਮ ਪੁੱਤਰਾ ਪਿਆਲਾ ਬਿਨਾ ਸਿੰਘ ਸ਼ਾਹ ਦਾ ਜਹਾਂਗੀਰ ਪਿੰਡ ਆਪਣਾ। ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ। ਮਾਛੜੇ ਪੱਲੇ ਮਰਦਾ। ਅੱਛਾ ਆ ਹੈਗਾ ਉਹਦਾ ਮੋਢਾ। ਹਾਂ ਆ ਬਰਾਬਰ ਦਾ ਗਾੜਾ ਬਾਬਾ ਦੋ ਰੁਪਏ। ਇਹ ਰਾਮ ਸਿੰਘ ਦਾ ਪਹਿਲਾ। ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਨੂੰ ਇਹ ਪਿਰ ਮਿਲਣੇ ਦੀ ਆਸ ਕਿਉਂ ਹੈ। ਸਾਡੇ ਇਹ ਮੂੰਹ ਮਿੱਠਾ ਕਰਾਉਣੇ ਕਾਹਦਾ? ਸੰਤੀ ਵਰਗਾ ਇਹਨਾਂ ਨੇ ਜੀ ਸਾਨੂੰ ਮੈਲਾ ਸੂਤੀ ਨਾਇਤਾਂ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ। ਪਹਿਲਾ ਵੀਡੀਓ ਤੁਸੀਂ ਵੇਖਿਆ ਹੋਣਾ ਸਾਡਾ। ਅਸੀਂ ਲਾਹੌਰੋਂ ਨਿਕਲੇ ਆ ਤੇ ਜਹਾਂਗੀਰ ਪਹੁੰਚ ਗਏ। ਜਹਾਂਗੀਰ ਜਿਹੜਾ ਪਿੰਡ ਆ, ਮਨਿੰਦਰ ਸਿੰਘ ਹੋਣੀ ਜਿਹੜੇ ਸਾਡੇ ਨਾਲ ਆਸਟ੍ਰੇਲੀਆ ਤੋਂ ਆਏ, ਇਹਨਾਂ ਦੇ ਫੋਰਫਾਦਰ ਦਾ ਪਿੰਡ ਆ, ਉਹ ਵੇਖਣ ਵਾਸਤੇ ਆਏ ਆ। ਤੇ ਪਿੰਡ ਦੇ ਬਾਹਰ ਖਲੋਤੇ ਆ, ਲੈ ਚੱਲਦੇ ਤੁਹਾਨੂੰ ਅੱਗੇ ਪਿੰਡ ਤੇ ਕੁਛ ਨਾ ਕੁਛ ਬਜ਼ੁਰਗਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਵੀਡੀਓ ਇਹਨਾਂ ਦੇ ਕੋਲ ਹੈ ਜਿਹੜੀ ਲਵਲੀ ਨੇ ਮੇਰੇ ਚੈਨਲ ਤੇ ਰਿਕਾਰਡ ਕੀਤੀ ਆ। ਉਹਨਾਂ ਬਜ਼ੁਰਗਾਂ ਨੂੰ ਪਤਾ ਇਹਨਾਂ ਦੀ ਸਾਰੀ ਫੈਮਿਲੀ ਦਾ, ਤੇ ਕੋਸ਼ਿਸ਼ ਕਰਦੇ ਵੀ ਉਹ ਬਜ਼ੁਰਗ ਵੀ ਸਾਨੂੰ ਲੱਭ ਜਾਣ। ਉਹ ਵੀਡੀਓ ਹੈਗੀ ਤੁਹਾਡੇ ਕੋਲ? ਅੱਛਾ ਜੀ, ਕਿਸ ਤਰ੍ਹਾਂ ਲੱਗ ਰਿਹਾ? ਪਿੰਡ ਦੇ ਲਾਗੇ ਲਾਗੇ ਪਹੁੰਚ ਗਏ। ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਤੇ ਉਹ ਪਿੰਡ ਦੇ ਬਾਰ-ਬਾਰ ਜਿਹੜੀ ਹੈ ਨਹਿਰ ਵਗਣ ਰਹੀ ਹੈ। ਬਜ਼ੁਰਗਾਂ ਨੇ ਜਿਵੇਂ ਦੱਸਿਆ ਉਹ ਨਿਖਾਨੀ ਜਹਾਂਗੀਰ ਪਿੰਡ, ਸਾਡੇ ਪੜਦਾਦਾ ਜੀ ਦਾ ਸਰ ਰਾਮ ਸਿੰਘ ਸ਼ਾਹ, ਦਾਦਾ ਜੀ ਦਾ ਕੇਸਰ ਸਿੰਘ ਸ਼ਾਹ। ਤੇ ਜਾ ਕੇ ਦੇਖਦੇ ਆ ਜੇ ਉਹਨਾਂ ਦੇ ਨਿਸ਼ਾਨੀ ਕੋਲ ਮਿਲ ਜੇ। ਪਤਾ ਦਾ ਨਾਂ ਰੂਪ ਸਿੰਘ, ਇੱਥੋਂ ਦਾ ਜਨਮ ਹੈ ਉਹਨਾਂ ਦਾ। ਬੰਦੇ ਵੀ ਇਕੱਠੇ ਹੋਣ ਲੱਗ ਪਏ ਤੁਹਾਨੂੰ ਵੇਖ ਕੇ ਪਿੰਡ ਵਾਲੇ। ਇੱਧਰ ਵਧੀਆ ਲੱਗ ਰਿਹਾ। ਉਹ ਗੰਨੇ ਵਾਲੇ ਟਰਾਲਾ ਤਾਂ ਨਹੀਂ, ਟਰਾਲੇ ਤੁਹਾਡੇ ਤਰ੍ਹਾਂ ਹੀ? ਮੈਂ ਕਿਹਾ ਇੱਧਰ ਵੇਖੋ ਲੱਦਾਂ। ਉਹਨਾਂ ਵਕਤਾਂ ਦੇ ਟਰਾਲੇ ਨਹੀਂ ਸੀ ਹੁੰਦੇ। ਉਹਨਾਂ ਵਕਤਾਂ ਦੇ ਟਰਾਲੇ ਨਹੀਂ ਸੀ ਹੁੰਦੇ। ਮੈਂ ਕਿਹਾ ਤੁਹਾਡੇ ਵਾਲੀ ਏਦਾਂ ਲੱਦ ਲਾਦੇ। ਬਿਲਕੁਲ ਆਓ ਚਲੀਏ ਫਿਰ। ਚਲੋ ਜੀ, ਆਓ ਚੰਗਾ ਜੀ। ਅੱਗੇ ਜਾ ਕੇ ਦੂਜੇ ਵੱਡੇ ਜਾਂਦੇ ਆ। ਇਹ ਲਵਲੀ ਵੀਡੀਓ ਰਿਕਾਰਡ ਕੀਤੀ ਸੀ ਲਾਸਟ ਟਾਈਮ, ਤੇ ਆਪਾਂ ਕੋਸ਼ਿਸ਼ ਕਰਦੇ ਇਹਨਾਂ ਨੇ ਬਾਬਾ ਜੀ ਨੂੰ ਪਤਾ ਇਹਨਾਂ ਦੇ ਬਜ਼ੁਰਗਾਂ ਦੇ ਨਾਵਾਂ ਦਾ, ਤੇ ਜੇ ਸਾਨੂੰ ਲੱਭ ਗਏ ਨਾ ਤੇ ਇਹਨਾਂ ਨਾਲ ਗੱਲਬਾਤ ਆਪਾਂ ਕਰਦੇ ਹਾਂ। ਮਨਿੰਦਰ ਜੀ? ਹਾਂਜੀ ਹਾਂਜੀ, ਬਹੁਤ ਅੱਛਾ। ਜੇ ਬਜ਼ੁਰਗ ਮਿਲ ਜਾਣ, ਇਹ ਸਾਡੇ ਮਤਲਬ ਪੜਦਾਦਾ ਜੀ ਦਾ, ਦਾਦਾ ਜੀ ਦਾ, ਉਹਨਾਂ ਦੇ ਛੋਟੇ ਭਰਾ ਜਿਹੜੇ ਕਿ ਦਰਸ਼ਨ ਸਿੰਘ ਪਹਿਲਵਾਨ ਦੇ ਨਾਂ ਤੇ ਮਸ਼ਹੂਰ ਸੀ, ਉਹਨਾਂ ਦਾ ਸਾਰਿਆਂ ਦਾ ਜ਼ਿਕਰ ਕਰਦੇ ਸੀਗੇ ਉਸ ਵੀਡੀਓ ਦੇ ਵਿੱਚ। ਜੇ ਉਹ ਮਿਲ ਜਾਣ ਤਾਂ ਉੱਥੋਂ ਸਾਰਾ ਕੁਝ। ਇਹਨਾਂ ਦਾ ਨਾਂ ਕੀ ਹੈ ਜੀ? ਮੁਹੰਮਦ ਉਮੈਰ ਅब्बास ਸਿਆਣ। ਚਲੋ ਜੀ, 253 ਰੇਬੇ ਜਹਾਂਗੀਰ। ਲਓ ਜੀ ਮਨਿੰਦਰ ਭਾਜੀ, ਪਿੰਡ ਤੁਹਾਡੇ ਵਾਲਾ ਹੈ ਜਹਾਂਗੀਰ। ਜਹਾਂਗੀਰ ਕਲਾਂ ਤੇ ਜਹਾਂਗੀਰ ਖੁਰਦ ਦੋ ਪਿੰਡ ਨੇ। ਤੇ ਇਸ ਤੋਂ ਥੋੜਾ ਜਿਹਾ ਅੱਗੇ ਜਾਵਾਂਗੇ ਨਾ ਆਪਾਂ, ਇੱਧਰ ਕੰਗ ਕਲਾਂ 252 ਔਰ ਕੰਗ ਕਲਾਂ ਤੇ ਕੰਗ ਖੁਰਦ ਦੋ ਪਿੰਡ ਅੱਗੇ ਇਸ ਤੋਂ। ਉਹ ਮੇਰੀ ਰਿਸ਼ਤੇਦਾਰੀ ਵੀ ਉੱਥੇ।
ਇੱਥੇ ਮੈਂ ਹਾਂ ਬਹੁਤ ਟਾਈਮ ਪਹਿਲਾਂ ਮੇਰਾ ਇੱਕ ਦੋਸਤ ਆ ਰਾਣਾ ਆਬੋ ਤੋਂ ਇੱਥੇ ਵਿਆਹਿਆ ਅੱਛਾ ਉਹਦੀ ਜੱਜੇ ਆਇਆ ਮੈਂ ਯਹਾਂ ਫਿਰ ਅੱਜ ਆਇਆ ਬਹੁਤ ਦੇਰ ਬਾਅਦ ਬਹੁਤ ਵਧੀਆ ਲੱਗ ਰਿਹਾ ਜੀ ਸਾਰਾ ਪੁਰਾਣੇ ਤੇ ਕੋਲ ਕਿਆ ਪਤਾ ਕਿੰਨਾ ਪੁਰਾਣਾ ਬੋਰਡ ਹੈ ਵੀ ਹੋ ਸਕਦਾ ਕਿਤੇ ਬਜ਼ੁਰਗਾਂ ਦਾ ਲਾਇਆ ਹੋਵੇ ਹੋ ਜਾ ਪੁਰਾਣੇ ਦਰਖਤ ਪਿੰਡ ਭਾਵੇਂ ਸ਼ਹਿਰ ਦੇ ਲਾਗੇ ਆ ਪਰ ਹੈ ਪੂਰਾ ਪਿੰਡ ਹੈ ਬਿਲਕੁਲ ਚਾਹੀਦਾ ਇਹ ਵੀ ਖੇਤੀ ਵਾਲਾ ਨਾ ਲਓ ਜੀ ਮਨਿੰਦਰ ਭਾਜੀ ਪਿੰਡ ਦੇ ਬਾਹਰ ਆਪਾਂ ਪਹੁੰਚ ਗਏ ਆ ਪਿੰਡ ਬਿਲਕੁਲ ਲਾਗੇ ਰਹੇਗਾ ਤੇ ਦਿਨ ਵੀ ਡੁੱਬਣ ਵਾਲਾ ਤੇ ਆਪਾਂ ਬੰਦੇ ਵੀ ਲੱਭਣੇ ਜਾ ਕੇ ਤੇ ਥੋੜਾ ਜਿਹਾ ਆਪਣੇ ਬਾਰੇ ਪਹਿਲਾਂ ਦੱਸ ਦਿਓ ਪਿੰਡ ਜਾਣ ਤੋਂ ਪਹਿਲਾਂ ਥੈਂਕ ਯੂ ਨਾਸਰ ਭਾਜੀ ਮੈਂ ਕੌਂਸਲਰ ਮਨਿੰਦਰ ਸਿੰਘ ਸਿਡਨੀ ਆਸਟ੍ਰੇਲੀਆ ਬਲੈਕਟਾਊਨ ਸਿਟੀ ਵਿੱਚ ਜੌਬ ਕਰ ਰਿਹਾ ਲੇਕਿਨ ਸਾਡਾ ਪਿਛੋਕੜ ਜਿਹੜਾ ਵਾ ਇੰਡੀਆ ਦੇ ਵਿੱਚ ਪਿੰਡ ਬੁਰਜ ਸਿਧਵਾਂ ਮਲੋਟ ਦੇ ਲਾਗੇ ਸਾਡੇ ਬਜ਼ੁਰਗ ਜਿਹੜੇ ਆ ਇਹ ਜਦੋਂ ਕਿਤੇ ਬਾਹਰ ਵਸੀ ਆ ਉਦੋਂ ਜਹਾਂਗੀਰ ਪਿੰਡ ਜੰਡਿਆਲੇ ਦੇ ਕੋਲੋਂ ਉੱਠ ਕੇ ਤੇ ਇਸ ਜਹਾਂਗੀਰ ਪਿੰਡ ਜਿੱਥੇ ਹੁਣ ਆਪਾਂ ਚੱਲੇ ਆ ਇੱਥੇ ਆਏ ਨੇ ਚੱਕ 253 ਵੱਡਾ ਜਹਾਂਗੀਰ ਤੇ ਹੁਣ ਬਹੁਤ ਹੀ ਇਸ ਚੀਜ਼ ਦੀ ਉਤਸੁਕਤਾ ਕਿ ਉਹਨੂੰ ਦੇਖੀਏ ਕਿ ਕਿਵੇਂ ਅਸੀਂ ਲੱਭ ਸਕਦੇ ਆ ਸਾਡੇ ਪੜਦਾਦਾ ਜੀ ਰਾਮ ਸਿੰਘ ਸ਼ਾਹ ਦਾਦਾ ਜੀ ਕੇਸਰ ਸਿੰਘ ਸ਼ਾਹ ਉਹਨਾਂ ਦੀਆਂ ਜੋ ਵੀ ਯਾਦਾਂ ਪਿੰਡ ਦੇ ਨਾਲ ਕੁਝ ਜੁੜੀਆਂ ਜੇ ਸਾਨੂੰ ਲੱਭੇ ਸਾਨੂੰ ਪੁਰਾਣਾ ਘਰ ਲੱਭ ਜੇ ਖੇਤ ਲੱਭ ਜਾਣ ਉਹਨਾਂ ਦੇ ਸਾਥੀ ਲੱਭ ਜਾਣ ਸੁਣਿਆ ਇੱਕ ਬਾਬਾ ਮੰਨਾ ਜੀ ਜਿਹੜਾ ਕਿ ਪਿਛਲੀ ਵੀਡੀਓ ਵਿੱਚ ਦੇਖਿਆ ਸੀ ਜਿਹੜਾ ਕਿ ਬਜ਼ੁਰਗਾਂ ਦਾ ਨਾਮ ਲੈ ਰਿਹਾ ਸੀ ਜੇ ਉਹ ਲੱਭ ਜਾਣ ਤੇ ਕਿਆ ਬਾਤਾਂ ਫਿਰ ਉਹਨਾਂ ਨੂੰ ਮਿਲ ਕੇ ਤੇ ਫਿਰ ਆਪਾਂ ਸਾਰੀਆਂ ਬਾਕੀ ਦੀਆਂ ਗੱਲਾਂ ਕਰਦੇ ਆ ਸੋ ਬਹੁਤ ਹੀ ਐਕਸਾਈਟਮੈਂਟ ਆ ਇੱਕ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਇੱਕ ਜਿਹੜਾ ਹੈਗਾ ਤੁਹਾਡਾ ਸੁਪਨਾ ਉਹ ਪੂਰਾ ਹੁੰਦਾ ਕਿ ਤੁਸੀਂ ਪੁਰਖਿਆਂ ਦੀ ਜਿਹੜੀ ਧਰਤੀ ਆ ਉਹਨੂੰ ਤੁਸੀਂ ਛੋੜ ਜਾ ਰਹੇ ਆ ਜਦੋਂ ਦੇ ਇੱਥੇ ਆਸਟ੍ਰੇਲੀਆ ਪਾਕਿਸਤਾਨ ਆਏ ਆ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਜਨਮ ਸਥਾਨ ਤੇ ਗਏ ਆ ਦੂਜਾ ਸਾਡਾ ਜਿਹੜਾ ਸੁਪਨਾ ਇਹ ਸੀ ਉਹ ਪੁਰਖਿਆਂ ਦੀ ਧਰਤੀ ਨੂੰ ਵੀ ਨਮਸਕਾਰ ਕਰਕੇ ਚਲੋ ਚੱਲੀਏ ਫਿਰ ਆਪਾਂ ਚਲੋ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਭੈਣ ਦਾ ਉਹ ਪਤਾ ਹੀ ਕਿ ਜਨਾਨੀਆਂ ਦਾ ਸ਼ਕੀਨ ਸੀਗਾ ਡੇੜੀਆਂ ਆ ਗਈਆਂ ਬੁੜੀ ਨੇ ਹਾਂਜੀ ਕੀ ਹਾਲ ਚਾਲ ਠੀਕ ਠਾਕ ਹੋ ਬਾਬਾ ਜੀ ਕਿਵੇਂ ਠੀਕ ਹੋ ਕੀ ਨਾਂ ਤੁਹਾਡਾ ਅਫਜ਼ਲ ਜੀ ਤੁਸੀਂ ਕਿਹੜੀ ਬਰਾਦਰੀ ਹੈ ਤੁਹਾਡੀ ਜੱਟ ਜੀ ਜੱਟ ਇੱਥੋਂ ਦੇ ਕਿੱਧਰੋਂ ਆਏ ਜੀ ਇੰਡੀਆ ਤੋਂ ਆਏ ਜੇ ਇੱਥੋਂ ਦੇ ਜੇ ਹਾਂਜੀ ਇੱਥੋਂ ਦੇ ਸਾਡਾ ਪਿੰਡ ਸਾਰੇ ਮਹਾਜਰੀ ਮਹਾਜਰਾਂ ਦਾ ਕਿਹੜਾ ਪਿੰਡ ਸੀ ਪਿੱਛੇ ਜਲੰਧਰ ਜਲੰਧਰ ਆ ਸਰਦਾਰ ਸਾਹਿਬ ਆਏ ਆਪਣਾ ਪਿੰਡ ਇਹਨਾਂ ਦਾ ਇਹ ਵੇਖਣ ਆਏ ਅੱਛਾ ਜੀ ਕੀ ਹਾਲ ਹੈ ਜੀ ਮਨਿੰਦਰ ਸਿੰਘ ਮੇਰਾ ਨਾਂ ਸਾਡੇ ਬਜ਼ੁਰਗਾਂ ਦਾ ਇਹ ਪਿੰਡ ਹੈ ਜਹਾਂਗੀਰ ਦਿਖਾ ਦਿੰਦੇ ਆ ਜੀ ਆ ਹਾਲੇ ਤੇਰਾ ਫੋਟੋ ਬਜ਼ੁਰਗਾਂ ਦੀ ਦਿਖਾਈਏ ਇਹਨਾਂ ਦੇ ਜਾਣਾ ਜੀ ਇਹਨਾਂ ਦੇ ਕਿਹੜੇ ਹੱਥੇ ਜਾਣਾ ਨਹੀਂ ਪਤਾ ਮੈਂ ਤੁਹਾਨੂੰ ਵਿਖਾਉਣਾ ਜੀ ਇਹ ਹੁਣੇ ਫੋਟੋ ਵਿਖਾਉਣੇ ਫੋਟੋ ਹੱਥੇ ਦੇ ਬਦਲ ਕੇ ਹੋਏ ਨਹੀਂ ਇਹ ਇੱਕ ਬਾਬਾ ਜੀ ਉਹਨਾਂ ਨੂੰ ਪਤਾ ਵਾ ਇੱਥੇ ਦਾ ਨਾ ਉਹ ਇੱਥੋਂ ਦੇ ਵਸਿੰਦੇ ਆ ਹਾਂ, ਉਹ ਮੇਰਾ ਖਿਆਲ ਚੱਲਦੇ ਹੋਏ ਆ ਆਹ ਕੌਣ ਆ ਵੇਖੋ ਮੇਰੀ ਪਿਆਰ ਤੇ ਯਾਰ ਨਾ ਲਿਖਿਆ ਤੂੰ ਨਾ ਪੜ੍ਹ ਦਿਓ ਕੋਈ ਬੁਝੇ ਤੇ ਮਰ ਕੇ ਹੋਣਗੇ ਫਿਰ ਇਹ ਪੈਸੇ ਜੀ ਬਾਬਾ ਮਾਰ ਹੀ ਨਹੀਂ ਯਾਰ ਹੁਣੇ ਜੀ ਹੈਗੇ ਆ ਹੈਗੇ ਪਿਛਲੇ ਸਾਲ ਦੀ ਵੀਡੀਓ ਚਲੋ ਲੱਭਦੇ ਅੰਦਰੋਂ ਜਾ ਕੇ ਪਿੰਡੋਂ ਪੁੱਛਦੇ ਆ ਚਾਚਾ ਹੁਣ ਪਛਾਣੂਗਾ ਬਾਬਾ ਬਾਬਾ ਹੁੱਕਾ ਕਰ ਰੱਖ ਕੇ ਬੈਠਾ ਲੱਕੜਾਂ ਵੱਢਣ ਡੇ ਆਗੂ ਪਖਾਉਣ ਲਈ ਨਾ ਕੋਲੇ ਪਖਾਉਣ ਲਈ ਅਲੀ ਮੰਗਾ ਹੁੰਦਾ ਹੈ ਮਲਕਾ ਦਾ ਉਹ ਕੋ ਜਾਂਦੇ ਬਹੁਤੇ ਮਲਕਾ ਦਾ ਹਾਂਜੀ ਉਹ ਮਰ ਗਿਆ ਹੋਇਆ ਉਹਦਾ ਬਾਕੀ ਹੁਣ ਸਾਨੂੰ ਇਹ ਪਤਾ ਨਹੀਂ ਕੋਈ ਨਾਂ ਦਾ ਥੋੜਾ ਪਤਾ ਲੱਗ ਜਾਂਦਾ ਚਲੋ ਕੋਈ ਨਹੀਂ ਲੱਭ ਲੈਨੇ ਬਹੁਤ ਵੱਡਾ ਆਇਆ ਵੀ ਲੱਭ ਲੈਨੇ ਠੀਕ ਹੈ ਜੀ ਬੁਰਾ ਹੋ ਗਿਆ ਜਦੋਂ ਕਿਸੇ ਦਾ ਸਪੀਕਰ ਨੇ ਦੇਖਣਾ ਇਹਦਾ ਦੇਖਿਆ ਕਿ ਠੀਕ ਹੈ ਜੀ ਬਾਬਾ ਜੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ ਠੀਕ ਹੈ ਜੀ ਆਓ ਕੇ ਰੱਬ ਰੱਖਾ ਐ ਆ ਗਿਆ ਮੇਨ ਚੌਕ ਤੁਹਾਡੇ ਪਿੰਡ ਦਾ ਅੱਛਾ ਆਪਾਂ ਉਹ ਬਾਬੇ ਬੂਬੇ ਬੈਠੇ ਆ ਇਹਨਾਂ ਨੂੰ ਮਿਲਦੇ ਆ ਚੱਲ ਕੇ ਆਪਾਂ ਕੀ ਖਿਆਲ ਹੈ ਹਾਂ ਚਲੋ ਕਿਤੇ ਉਹ ਬਜ਼ੁਰਗ ਜਿਹਾ ਕੌਣ ਦਾ ਜੀ ਨਹੀਂ ਉਹ ਪਤਾ ਲੱਗ ਗਿਆ ਉਹਨੂੰ ਆਪਾਂ ਪੁੱਛ ਲੈਨੇ ਉਹਨਾਂ ਨੂੰ ਆਪਾਂ ਇੱਕ ਵਾਰੀ ਮਿਲ ਲਈਏ ਉਹਨਾਂ ਦਾ ਐਂਡ ਤੇ ਇੱਥੋਂ ਲੱਗ ਗਿਆ ਲੈ ਕੀ ਬਾਤ ਹੈ ਆਉਂਦੇ ਬੰਦਾ ਲੱਭ ਗਿਆ ਬਾਈ ਮੈਨੂੰ ਲੱਗਦਾ ਇਹੀ ਹੈ ਬੰਦਾ ਹੋਰ ਕੀ ਹਾਲ ਹੈ ਠੀਕ ਠਾਕ ਸਾਰਿਆਂ ਨੂੰ ਮਿਲ ਕੇ ਆਉਣਾ अस्सलाम वालेकुम सर की हाल चाल ठीक ठाक खैर से ठीक है ਤੁਹਾਡੀ ਤੁਸੀਂ ਇੱਥੇ ਦੇ ਉਧਰ ਦੇ ਆਏ ਉਧਰੋਂ ਆਏ ਜੇ ਅਸੀਂ ਉਧਰੋਂ ਆਏ ਹੋਰ ਕਿਦਾਂ ਸਾਡੇ ਬਜ਼ੁਰਗ ਇੱਥੋਂ ਗਏ ਆ ਸ਼ਾਮ ਸਿੰਘ ਐਸਾ ਰਾਮ ਸਿੰਘ ਸ਼ਾਹ ਉਹਨਾਂ ਦੇ ਕੇਸਰ ਸਿੰਘ ਹੁਣ ਪਹਿਲਾਂ ਲੱਭ ਲਈਏ ਫਿਰ ਆਪਾਂ
ਉਹ ਬੋਲਣਾ ਉੱਚੀ ਪੈਣਾ, ਮਾਈਕ ਨਹੀਂ ਹੈਗਾ। ਕੀ ਨਾਂ ਸੀ ਉਹਨਾਂ ਦਾ? ਮੁਹੰਮਦ ਦੀਨ। ਮੁਹੰਮਦ ਦੀਨ ਸੀ ਉਹਨਾਂ ਦਾ। ਉਹ ਕੋ ਬਜ਼ੁਰਗ ਬੈਠੇ ਬਾਬੇ, ਉਹਨਾਂ ਕੋਲ ਚੱਲਦੇ। ਹੋਰ ਜੀ ਕੀ ਹਾਲ? ਠੀਕ ਠਾਕ? ਹੋਰ ਠੀਕ ਹੋ? ਉਹ ਬਜ਼ੁਰਗ ਬੈਠੇ ਆ ਤੇ ਦੂਰੋਂ ਹੱਥ ਲਾ ਕੇ ਨਾ ਆਵਾਜ਼ਾਂ ਮਾਰਦੇ ਵੀ ਆ ਜਾਓ, ਆਖਣੇ ਵੀ ਆ ਜਾਓ, ਸਰਦਾਰ ਆ ਗਿਆ ਤੇ ਆ ਜਾਓ। ਇਹ ਸਾਡੇ ਵੱਡੇ ਨਾ ਕਪੂਰਥਲੇ ਦੇ ਸੀਗੇ, ਉਹ ਯਾਦ ਹੀ ਕਰਦੇ ਰਹੇ, ਮਰ ਗਿਆ ਹੁਣ ਤਾਂ ਗੱਲਾਂ ਕਰਦਾ ਕੀ ਹਾਲ ਹੈ ਜੀ ਸਰਦਾਰ ਜੀ? ਠੀਕ ਠਾਕ ਹੋ? ਖੁਸ਼ ਹੋ ਯਾਰ ਸੀਗਾ ਫਲਾਣਾ। अस्सलाम वालेकुम भाई, की हाल? ठीक ठाक? अस्सलाम वालेकुम। और ठीक ठाक? सेहत ठीक है ਤੁਹਾਡੀ? ਖੈਰ ਖਰੀਏ ਤੇ ਵੀਡੀਓ ਤੇ ਤਾਂ ਬੜੇ ਤੁਸੀਂ ਫਿੱਟ ਫਾਟ ਨਜ਼ਰ ਆਉਂਦੇ, ਇੱਥੇ ਤਾਂ ਤੁਸੀਂ ਬਿਲਕੁਲ ਹੀ ਮਾਰਾ ਮੈਂ ਚੂਜਾ ਜਿਹਾ ਨਜ਼ਰ ਲੱਗਦੇ ਹੈ। ਵੀਡੀਓ ਤੇ ਤਾਂ ਮਾਸ਼ਾਅੱਲਾ ਤੁਸੀਂ ਬੜੇ ਚਾਚਾ ਕੀ ਨਜ਼ਰ ਹਾਲ ਚਾਲ? ਆਉਂਦੇ ਆ। ਠੀਕ ਠਾਕ? ਹਾਂਜੀ, ਆ ਜਿਹੜੀ ਕਾਨਫਰੰਸ ਨਾਸਰ ਢਿੱਲੋਂ। ਹਾਂਜੀ ਵੀਡੀਓ ਤੇ ਮੈਂ ਕਿਹਾ ਬੜਾ ਤੁਸੀਂ ਫਿੱਟ ਫਾਟ ਨਜ਼ਰ ਆਉਂਦੇ ਹੋ, ਤੁਸੀਂ ਇੱਥੇ ਤਾਂ ਬਿਲਕੁਲ ਹੀ ਚੂਜਾ ਜਿਹਾ ਨਜ਼ਰ ਨਹੀਂ ਜੀ, ਇੱਥੋਂ ਫੈਸਲਾ ਵਾ ਬਾਅਦ ਆਪਣੇ ਸਰਗੋਦਾ ਰੋਡ ਤੋਂ 5 ਵਾਰ। ਕੀ ਆਂਦੇ ਭਾਈ ਸਾਹਿਬ? ਚਾਹ ਤੁਹਾਨੂੰ ਪਿਲਾਉਣੀ ਹੈ। ਚਾਹ ਪੀ ਲਾਂਗੇ ਕੋਈ ਨਾ। ਲੱਭਣਾ ਵੀ ਪੈਣਾ, ਹੋਰ ਸਾਰਾ ਕੁਝ ਲੱਭ ਲਾਂਗੇ ਆਪਾਂ, ਤੁਸੀਂ ਸਾਰਾ ਕੁਝ ਲੱਭ ਲਾਂਗੇ। ਇਹ ਬਾਬਾ ਜੀ ਮੁਹੰਮਦ ਦੀਨ ਨੇ ਮਲਕਾਂ ਦੇ ਆਈ ਥਿੰਕ ਆ ਦੱਸਣਗੇ। ਮੇਰਾ ਪਿੰਡ ਠਿਕਰੀਆ ਆ ਠੀਕ ਰਿਹਾ ਤੁਸੀਂ? ਇਹ ਠਿਕਰੀਆ ਦੇ ਅਸੀਂ 70 ਦੇ ਅੱਛਾ 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 70 ਮਨਸੂਰਾਂ ਦੇ। ਹਾਂ 70 ਮਨਸੂਰਾਂ ਦੇ। ਤੁਸੀਂ ਗਵਾਂਢੀ ਮੇਰੇ ਕੇ? ਤੁਹਾਡੀ ਮਾਸ਼ਾਅੱਲਾ ਤੁਹਾਡੀ ਸਾਡੇ ਬਜ਼ੁਰਗਾਂ ਨੂੰ ਚੰਗੀ ਤਰ੍ਹਾਂ ਜਾਣਦਾ। ਇਹ ਇੱਥੇ ਦੇ ਰਹਿਣ ਵਾਲੇ ਜੱਦੀ ਕੁਸ਼ਤੀ ਪਹਿਲੇ ਦੇ। ਕਿਹੜਾ ਇਹ ਜਾਣ ਮੰਨਾ ਅੱਛਾ ਮੰਨਾ ਮੰਨਾ ਮਲਕ। ਕਿਉਂਕਿ ਪਿਛਲੇ ਵੀਡੀਓ ਕਿਸੇ ਨੇ ਹਾਂ, ਹਾਂ। ਪੂਰਾ ਨਾਂ ਲੈਂਦਾ ਇਹਨਾਂ ਦਾ। ਜੇ ਤੇ ਜਾਣਦੇ ਉਹ ਬਾਜ਼ਾਰ ਇਹਨਾਂ ਦਾ ਸੀ, ਪਿੰਡ ਦਾ ਨਾਲ ਦਾ ਪਹਿਲਾ ਮਰਬਾ ਸਾਡਾ। ਇਹ ਸਾਰੇ ਟੱਬਰੀਏ ਤੋਂ ਚਾਰ ਇੱਥੇ ਮਲਕਾਂ ਦੇ ਤੇ ਬਾਕੀ ਜਰਾਂ ਦੇ ਘਰ ਸੀ 10 15। ਮਤਲਬ ਮੁਖਤਲਿਫ ਦੇ ਰਹਿੰਦੇ ਆ। ਮਿਸਤਰੀਆਂ ਦੇ ਸੀ ਘਰ 5 7 8 ਮਿਸਤਰੀਆਂ ਦਾ ਸੀ ਇੱਕ ਹਾਂਜੀ। ਉਹ ਸਾਰੇ ਇਮਾਮ ਦੀਨ ਕਿਉਂਕਿ ਉਹ ਬਜ਼ੁਰਗ ਨਾਂ ਲੈਂਦੇ ਹੁੰਦੇ ਸੀਗੇ ਉਹਨਾਂ ਦਾ। ਸਹੀ ਆ ਪੁਰਾਣੇ। ਹੁਣ ਸਾਨੂੰ ਵੈਸੇ ਪਤਾ ਸਾਰਿਆਂ ਦਾ ਹੀ ਆ। ਆਇਓ ਬੈਠੋ ਤਸ਼ਰੀਫ ਰੱਖੋ। ਤੁਸੀਂ ਚਾਹ ਦਾ ਘਰ ਕਹਿ ਦੋ, ਉਸ ਦਿਨ ਮਿਲਿਆ ਹੀ ਆਪਾਂ ਬਾਬਾ ਜੀ ਨੂੰ। ਉਹਨਾਂ ਨੇ ਦੱਸ ਦੇਣਾ ਵੀ ਕਿਹੜਾ ਘਰ ਆ ਉਹਨਾਂ ਉਹ ਘਰ ਉਹਨੂੰ ਮੰਗਾ ਲਈ ਇੱਥੇ ਕੋਈ ਨਹੀਂ। ਉਹ ਦੱਸ ਮਗਾ ਲਓ ਜੀ, ਇੱਥੇ ਮਗਾ ਲਓ। ਬੈਠੋ ਤੁਸੀਂ ਇੱਥੇ ਲੈ ਆਉਣਾ। ਹੁਣੇ ਮੁੰਡਾ ਭੇਜ ਕੇ ਬਾਬੇ ਜਾਊਗਾ। ਉੱਥੇ ਕਿੱਥੇ ਸਾਰੇ ਕਿਹੜੇ ਡਿਸਟ੍ਰਿਕਟ ਚ ਰਹੇ ਤੁਹਾਡੀ ਰਾਇਸ਼? ਉੱਥੇ ਜੀ ਮੁਕਤਸਰ ਮਲੋਟ ਅੱਛਾ ਤੁਸੀਂ ਜੋ ਪਤਾ ਹੈ। ਅੱਜ ਕੱਲ੍ਹ ਨਹੀਂ ਇਹ ਬਠਿੰਡੇ ਤੋਂ ਅੱਗੇ ਮੁਕਤਸਰ ਮਲੋਟ ਉੱਥੇ ਜਾ ਕੇ ਸੈਟਲ ਹੋਏ ਜਦੋਂ ਇੱਥੋਂ ਗਏ ਨੇ ਅੱਛਾ ਨਾ ਅੱਛਾ ਅੱਛਾ। ਉੱਥੇ ਹੁਣ ਸੈਟਲ ਨੇ। ਬਠਿੰਡੇ ਦੇ ਲਾਗੇ ਬਠਿੰਡੇ ਦੇ ਲਾਗੇ ਅੱਗੇ ਮਲੋਟ ਵਾਈ ਠੀਕ। ਉਹ ਜ਼ਿਲ੍ਹਾ ਕਿਹੜਾ ਬਣ? ਮੁਕਤਸਰ ਜ਼ਿਲ੍ਹਾ ਜੀ। ਮੁਕਤਸਰ। ਇਹ ਨਵਾਂ ਜ਼ਿਲ੍ਹਾ ਬਣਿਆ। ਆਓ ਆਓ ਆਜੋ ਆਜੋ। ਤੇ ਅੱਜ ਕੱਲ੍ਹ ਅਸੀਂ ਵੈਸੇ ਆਸਟ੍ਰੇਲੀਆ ਸਾਰੇ ਸਾਡੇ ਵੀ ਇੱਥੇ ਦੁਨੀਆ ਬੜੀ ਆਸਟ੍ਰੇਲੀਆ ਆ। ਸਾਡੇ ਮੁੰਡੇ ਬਲਕਿ ਆਏ ਹੋਏ ਆ ਅੱਛਾ ਅੱਛਾ ਆਸਟ੍ਰੇਲੀਆ ਦੇ ਵਿੱਚੋਂ। ਸਾਡਾ ਮੁੰਡਾ ਇੱਕ ਇੰਜੀਨੀਅਰ ਆ ਤੋਂ ਆਇਆ ਹੋਇਆ ਵਾ। ਉਹ ਸਮੁੰਦਰੀ ਗਿਆ ਹਾ ਤੇ ਜੇ ਸ਼ਾਇਦ ਇੱਥੇ ਹੋਇਆ ਤਾਂ ਉਹਨੂੰ ਬੁਲਾਉਣਾ। ਸਾਡੇ ਬਜ਼ੁਰਗ ਜਹਾਂਗੀਰ ਪਿੰਡ ਪਿੱਛੇ ਜੀ ਹਾਂਜੀ, ਜਲਿਆਂਵਾਲੇ ਦੇ ਕੋਲ ਉੱਥੋਂ ਆਏ ਸੀ। ਇਹ ਕੱਲ ਬੰਦੇ ਇੱਥੇ ਬੈਠੇ ਪਰਸੋਂ ਕਹਿੰਦੇ ਵੀ ਇਹਦਾ ਜਹਾਂਗੀਰ ਨਾਂ ਕਿਉਂ ਰੱਖਿਆ। ਮੈਂ ਫਿਰ ਉਹਨਾਂ ਨੂੰ ਦੱਸਿਆ ਵੀ ਜਿੱਥੇ ਆਬਾਦਕਾਰੀ ਵਾਸਤੇ ਲੋਕ ਇੱਥੇ ਆਏ ਸੀ, ਜਿਸ ਪਿੰਡ ਤੋਂ ਪਿੱਛੋਂ ਆਏ ਉਹੀ ਅੱਗੇ ਨਾਂ ਰੱਖਿਆ ਜਹਾਂਗੀਰ ਨਾਲ ਜੀ। ਜਹਾਂਗੀਰ। ਬਾਹਰ ਵਸਾਈ ਜਾਣ ਹਾਂਜੀ ਉਹਨਾਂ ਨੇ। ਅਸੀਂ ਕੰਬੋਜ ਬਰਾਦਰੀ ਦੇ ਆ, ਸਾਰਾ ਪਿੰਡ ਕੰਬੋਜ ਬਰਾਦਰੀ ਦਾ ਸੀ। ਇੱਥੇ ਵੀ ਕਬੋਈ ਆ ਬਹੁਤ। ਇੱਥੇ ਕਾਫੀ ਸਾਰੇ ਕਬੋਈ ਨਹੀਂ ਸਾਡੇ ਉਸ ਵੇਲੇ ਜਿੰਨੇ ਵੀ ਸੀ ਨਾ ਸਾਡੇ ਬਜ਼ੁਰਗਾਂ ਦੇ ਨਾਂ, ਉਹ ਬਜ਼ੁਰਗ ਜਦੋਂ ਉਹਨੂੰ ਬੁਲਾਉਂਦੇ ਆ ਤਾਂ ਉਹ ਸਾਰਿਆਂ ਦੇ ਨਾਂ ਲੈਂਦਾ ਵੀ ਹੈ। ਇਹ ਮਤਲਬ ਪੁਰਾਣੇ ਆ ਉਹ ਜਦੋਂ ਜਾਣਦੇ ਹੋਣਗੇ। ਬਹਿ ਜਾਓ ਤੁਸੀਂ। ਲਾਗੇ ਨਿਹਾਰ ਜਾਲ ਲੱਖਣ ਕੇ ਇਸ ਤਰ੍ਹਾਂ ਪਿੰਡ ਸੀਗੇ ਲਾਗੇ ਤੇ ਹਬੀਬਵਾਲ, ਬ੍ਰਹਮਵਾਲ, ਇਦਾਂ ਬਹੁਤ ਸਾਰੇ ਪਿੰਡ ਜਿਹੜੇ ਉਹ ਗਿਣਦੇ ਹੁੰਦੇ। ਤੁਸੀਂ ਤੁਹਾਨੂੰ ਯਾਦ ਹੈ ਇਹ ਸਾਰੀਆਂ ਉੱਥੇ ਸੀਗੇ ਨਹੀਂ ਇਹ ਤਾਂ ਜੰਮੇ ਪਦਾਇਸ਼ ਇੱਥੇ ਦੀ 54 55 ਦੀ। ਉਹ ਬਜ਼ੁਰਗ ਸੀਗੇ ਫਿਰਨ ਤੁਰਨ ਵਾਲੇ ਹੁੰਦੇ। ਉਹਨਾਂ ਕਹਿਣਾ ਮੈਂ ਘੋੜੇ ਤੇ ਚੜਿਆ ਸੀ ਤੇ ਮੈਂ ਕੇਰ ਸਿੰਘ ਦੇ ਕੋਲ ਗਿਆ ਸੀ। ਮੈਂ ਵੀ ਜਾੜੇ ਪਏ ਆ ਤੇ ਅਸੀਂ ਆ ਗਏ ਆ। ਉਹ ਮਾਰਵਾੜ ਹੋਣ ਲੱਗ ਪਈ। ਕੇਰ ਸਿੰਘ ਮੈਨੂੰ ਆ ਕੇ ਨਾ ਜਿੱਥੇ ਕੈਂਪ ਲੱਗਿਆ ਉੱਥੇ ਕਹਿੰਦਾ ਲੈ ਦਸਤੀ ਬਾਬੂ ਤੇਰੇ ਕੋਲ ਲੱਗ ਗਿਆ। ਇਦਾਂ ਦੇ ਲੋਕ ਬਹੁਤ ਨਹੀਂ ਉਹ ਤੇ ਬਹੁਤ ਸਾਡੇ ਬਾਈ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤੇ। ਹਾਂਜੀ ਬਹਿ ਜਾਓ ਫਿਰ। ਸਾਡੇ ਇੱਥੋਂ ਦੇ ਸਾਰੇ ਦੀ ਬੜੀ ਤਾਰੀਫ ਕਰਦੇ ਸੀ। ਬਹਿ ਜਾਓ ਬਹਿ ਜਾਓ।
ਗੋਆਲ ਦਾ ਇੱਥੋਂ ਦਾ ਜਨਮ ਹੈ ਉਹਨਾਂ ਦਾ। ਅੱਛਾ ਰੂਟ ਸਿੰਘ, ਦਾਦੇ ਦਾ ਨਾਂ ਜੀ ਕੇਸਰ ਸਿੰਘ ਸ਼ਾਹਾਂ ਦਾ ਸਾਡੇ ਪਰਿਵਾਰ ਵੱਜਦਾ ਸੀ। ਪੈਦਲ ਜਾਣਾ ਨਾ। ਹਾਂਜੀ ਹਾਂਜੀ ਆ ਲੱਗੇ ਹੀ ਆ ਜੀ। ਉਹਦੇ ਹੈਗੇ ਆ ਮੁੰਡੇ 5-7 ਇਹ ਹੁਣ ਪਤਾ ਨਹੀਂ ਕਿਹੜੇ ਘਰ ਲੱਗਣਾ ਹੁੰਦੇ। ਚਲੋ ਕੋਈ ਨਹੀਂ ਲੱਭ ਲਾਂਗੇ ਜਿਹੜੇ ਲੱਭ ਲੈਂਦੇ ਆ। ਜਿਹੜੇ ਘਰ ਵੜ ਕੇ ਨੰਬਰ ਤੇ ਲੱਭ ਜਾਊਗਾ। ਹੋ ਸਕਦਾ ਪੁਰਾਣੇ ਹੋਰ ਵੀ ਬਜ਼ੁਰਗ ਹੋਣ, ਪਰ ਹੁਣ ਉਹ ਕਿਉਂਕਿ ਵੀਡੀਓ 'ਚ ਹੈਗੇ ਆ ਤੇ ਉਹ ਉਹਨਾਂ ਦਾ ਨਾਂ ਲੈਂਦੇ ਆ, ਤੇ ਇਸ ਕਰਕੇ ਉਹਨਾਂ ਨੂੰ ਪਤਾ। ਸਾਡੇ ਨਾਲ ਹੀ ਪਿੰਡ ਨਿਹਾਲਗੜ੍ਹ ਸੀਗਾ। ਹਾਂ ਇਹਨਾਂ ਦਾ ਵਾ। ਅੱਛਾ ਅੱਛਾ ਅੱਛਾ। ਸਾਡੇ ਬਜ਼ੁਰਗ ਆ ਸਾਡੇ ਚਾਚੇ ਦੇ ਸਾਹਮਣੇ ਹੀ ਪੈਲੀ ਸਾਡੀ ਹੈ। ਅੱਛਾ ਸਾਡੇ ਦੱਸਦੇ ਸੀ, ਸਾਡੇ ਚਾਚੇ ਦਾ ਘਰ ਆ ਸਾਡੇ ਦਾਦੇ ਹੋਣੀ 4 ਭਰਾ, ਉਹਨਾਂ ਕੋਲ ਮੇਰੇ ਖਿਆਲ 4 ਮੁਰੱਬੇ ਦੱਸਦੇ ਸੀ, ਉਦੋਂ ਏਦਾਂ ਹੀ ਮਿਲਦੇ ਹੁੰਦੇ ਬਰੰਗੇ ਉਹਨਾਂ ਕੋਲ ਸੀ। ਮਰਬਾ ਹਰ ਬੰਦੇ। ਤੇ ਸਾਡੇ ਦੂਜੇ ਬਾਬੇ ਉਹਦੇ ਕੋਲ ਕੱਲਾ ਸੀਗਾ, ਉਹਦੇ ਕੋਲ ਫਿਰ ਉਸ ਹਿਸਾਬ ਨਾਲ ਉਨੇ ਜ਼ਿਆਦਾ ਸੀ। ਅੱਛਾ ਇਹ ਘਰ ਹੋਇਆ ਨਾ, ਆ ਘਰ ਆ ਮੇਰੇ ਚਾਚੇ ਦੇ ਪੋਤੇ ਦਾ। ਹਾਂ ਮੈਂ ਬੁਲਾਉਣਾ ਆਸਟ੍ਰੇਲੀਆ ਚੋਂ ਆਇਆ। ਅੱਛਾ 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 ਇਹਦੀ ਬੇਗਮ ਤੇ ਇਹ। ਅੱਛਾ। ਇਹ ਰਹਿੰਦੇ ਆ ਕੀ ਜਗ੍ਹਾ ਦਾ ਨਾਮ ਆ ਸਿਡਨੀ। ਅਸੀਂ ਸਿਡਨੀ ਤੋਂ ਆਏ। ਨਹੀਂ ਉਹਦਾ ਜਿਹੜਾ ਇੱਕ ਅੱਗੇ ਹੋ ਰਿਹਾ ਮੰਨਾ ਕਿੱਥੇ ਮੰਨਾ ਇੱਥੇ ਲੱਭੂਗਾ। ਘਰ ਹੀ ਆ ਲੋਕਾਂ ਦੇ ਮੰਨਾ ਘਰ ਹੀ ਆ। ਮੰਨਾ ਜੀ ਦਾ ਵੱਜ ਪੂਰੀ। ਇਹ ਘਰ ਹੈ ਜੀ ਬਾਬੇ ਮਹੱਲੇ ਦਾ, ਬਾਬੇ ਹੁਣਾਂ ਦਾ ਘਰ ਹੈ ਤੇ ਬੂਹਾ ਖੜਕਾਤਾ। ਹੈਲੋ ਹੈਲੋ ਕਿੱਥੇ ਆ? ਘਰ ਦੇ ਬਾਹਰ ਆ ਕੇ ਖਲੋ ਗਿਆ। ਇਹੋ ਬਾਬਾ ਜੀ ਨੇ ਜਿਹੜੇ ਸਾਡੇ ਬਜ਼ੁਰਗਾਂ ਦਾ ਪਿਛਲੀ ਵੀਡੀਓ 'ਚ ਇੱਕ ਵਾਰੀ ਜ਼ਿਕਰ ਕੀਤਾ, ਜਦੋਂ ਸਾਰੇ ਜਾਗ ਲੱਗੀ, ਸਾਰੇ ਸਾਡੇ ਪਿੰਡ ਦੇ ਵਿੱਚ ਇਹਨਾਂ ਨੂੰ ਯਾਦ ਕਰਦੇ, ਔਰ ਜਿਹੜਾ ਵੀ ਆਊਗਾ ਇਹਨਾਂ ਨੂੰ ਮਿਲ ਕੇ ਜਾਊਗਾ। ਕਈਆਂ ਨੇ ਮੈਨੂੰ ਇਸਨੇ ਦਿੱਤੇ ਵੀ ਇਹਨਾਂ ਨੂੰ ਮਿਲੋ, ਕਿਉਂਕਿ ਇਹ ਸਭ ਦਾ ਜਾਣਦੇ ਆ ਪੁਰਾਣੇ ਬਜ਼ੁਰਗਾਂ ਨੂੰ। ਲਾ ਵੀ ਬਾਬਾ ਜੀ ਹੁਣੀ ਲੱਭ ਗਏ ਆ। ਅਸਲਾਮ ਵਾਲੇਕੁਮ ਜੀ। ਬਾਬੇ ਦੀ ਪਹਿਲੇ ਤਸਵੀਰ ਦਿਖਾ। ਓਹੋ ਤੁਹਾਨੂੰ ਤਾਂ ਘਰੋਂ ਦੇ ਲੱਭ ਰਹੇ ਆ। ਇਹਨੂੰ ਮਿਲੋ ਘੁੱਟ ਕੇ ਇਹਨੂੰ ਮੁੜ ਜਾਣਾ। ਮੈਂ 1 ਮਿੰਟ ਫਿਰ ਮੈਂ ਨਾ ਆ ਮੁੰਡੇ ਨੂੰ ਫੜਾ ਘਰ ਦੇ ਆਵੇ। ਕਿੱਥੇ ਮੁੰਡਾ ਹਾਂ ਫੇਰ ਰੱਖ ਦਿਆਂਗੇ। ਘਰ ਉਹ ਰਿਆ ਮੁੰਡਿਆ ਲੈ ਕੇ ਜਾ ਬਾਲਣ ਉਹਦਾ ਘਰ। ਲੈ ਬਹੁਤ ਸਾਡੇ ਘਰ ਪਾ ਦਿੱਤਾ ਬਾਲਣ ਦੇ ਆਵੇ ਫਟਾਫਟ। ਬੰਦੇ ਮਿਲਣ ਆਏ ਕੋਲ ਇਹ ਬਾਪੂ ਜੀ ਕੌਣ ਜੇ ਪਤਾ? ਹਾਂਜੀ ਤੁਸੀਂ ਇੱਕ ਵੀਡੀਓ 'ਚ ਜ਼ਿਕਰ ਕੀਤਾ ਨਾ ਜਿਹੜਾ ਸ਼ਾਹਾਂ ਦਾ, ਹਾਂ ਸ਼ਾਹ ਦਾ ਪਰਪੋਤਰਾ ਹੈ। ਸ਼ਾਮ ਸਿੰਘ, ਤੁਸੀਂ ਰਾਮ ਸਿੰਘ ਸ਼ਾਹ ਦਾ, ਹਾਂ ਜੀ ਕੇਸਰ ਸਿੰਘ ਦਾ, ਹਾਂਜੀ, ਹਾਂਜੀ। ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਸੀ। ਮੈਂ ਕੇਸਰ ਸਿੰਘ ਦਾ ਪੋਤਰਾ ਅੱਛਾ ਕੇਸਰ ਸਿੰਘ ਸ਼ਾਹ ਦਾ, ਵਾਹ। ਜਹਾਂਗੀਰ ਪਿੰਡ ਆਪਣਾ ਇੱਥੋਂ ਦਾ। ਤਸਵੀਰ ਦਿਖਾਓ। ਉਹ ਮੈਂ ਤੁਹਾਡੀ ਫੋਟੋ, ਉਹ ਜਿਹੜੀ ਵੀਡੀਓ ਬਣਾ ਕੇ ਲੈ ਗਿਆ ਸੀ ਤੁਹਾਡਾ ਮੁੰਡਾ, ਉਹ ਵੀਡੀਓ ਤੋਂ ਲੱਭਿਆ ਤੁਹਾਨੂੰ ਇਹਨਾਂ? ਤੁਸੀਂ ਸਾਰਿਆਂ ਦਾ ਜ਼ਿਕਰ ਕਰ ਰਹੇ ਹੋ ਸਾਡੇ ਬਜ਼ੁਰਗਾਂ ਦਾ। ਹਾਂ ਜੀ ਉਹ ਵੀ ਮੈਂ ਕਹਿੰਦੀ ਉਹ ਅੱਛਾ ਜਦੋਂ ਕਰਦੇ ਨਾ ਆਖਣ ਆ ਦੇਖ ਆ ਤੇਰੀ ਤਸਵੀਰ ਹੀ। ਇੱਦਾਂ ਹੀ ਸਭੇ ਇਹ ਮੈਨੂੰ ਦਿਖਾਈ ਤੇ ਮੈਂ ਗੱਲ ਆ ਵੀ ਲੱਭ ਗਿਆ ਬੰਦਾ। ਰਾਮ ਸਿੰਘ ਸ਼ਾਹ ਮੇਰੇ ਪੜਦਾਦਾ, ਕੇਸਰ ਸਿੰਘ ਸ਼ਾਹ ਮੇਰਾ ਦਾਦਾ। ਮੈਨੂੰ ਕਹਿਣ ਲੱਗਾ ਹਾਂ ਤੇ ਉਹ ਤੇ ਕਾਸੀ ਮੁਸਲਮਾਨ ਤੇ ਉਹ ਤੇ ਸਿੱਖਵਾ ਤੇ ਸ਼ਾਹ ਕਰਵਾਉਣਾ। ਹਾਂ। ਮੈਂ ਆਖਿਆ ਉਹ ਸ਼ਾਹਾਂ ਚ ਸ਼ਾਹ ਨਹੀਂ ਸੀ ਉਹ, ਹਾਂ। ਇਹਨਾਂ ਸ਼ਾਹਾਂ ਸਾਡੇ ਵਾਲਾ ਸ਼ਾਹਾਂ ਚ ਨਹੀਂ ਸੀਗਾ ਉਹ। ਮੈਂ ਕਿਹਾ ਸ਼ਾਹ ਪਤਾ ਕਾਹਦਾ ਸੀ? ਐ ਕਾਹਦਾ? ਮੈਂ ਕਿਹਾ ਕਿਸੇ ਦੀ ਧੀ ਦਾ, ਕਿਸੇ ਦੀ ਭੈਣ ਦਾ, ਕਿਸੇ ਦੇ ਗਰੀਬ ਬੰਦੇ ਦਾ ਕੋਈ ਵਿਆਹ ਸ਼ਾਦੀ ਦੇਣਾ ਆਵੇ ਹੈਂ ਕਹਿਣਾ 40 ਰੁਪਏ 200 ਚਾਹੀਦਾ, 40-50 ਹਾਂ ਉਸੇ ਫੜਾ ਕਿਆ ਬਾਤ। ਕਿਆ ਬਾਤ। ਮੁੜ ਕੇ ਉਹਨੂੰ ਪੈਸੇ ਦੇ ਦੇਣੇ, ਉਹਨੂੰ ਪੈਸੇ ਲੈ ਕੇ ਚੱਲ ਜਾਣਾ ਤੇ ਫਿਰ ਕਹਿਣਾ ਉਹ ਜਿਹੜੀ ਚੂੜੀ ਨਾਲ ਰੱਖੀ ਹੁੰਦੀ 3-4 ਚੂੜੀ ਨਾਲ ਹੁੰਦੇ ਸੀ। 5 ਨੰਬਰ ਵਿੱਚ ਜ਼ਮੀਨ ਦੀ ਦੋਵੇਂ ਭਰਾ ਹੁੰਦੇ ਆ ਹਾਂ ਹੈ ਇਹਨਾਂ ਸਾਡਾ ਮਰਬਾ ਤੇ ਆ ਮਰਬਾ, ਹਾਂ ਹਾਂ ਇਹ ਦੋਵੇਂ ਇੱਕ ਭਰਾ ਸੀ ਮਲ ਸਿੰਘ ਦੇ, ਉਹ ਰਾਮ ਸਿੰਘ ਦੇ, ਤਿੰਨੇ ਮਰਬੇ। ਇੱਥੇ ਲੱਗ ਗਈ ਆ। ਨਹੀਂ ਆ ਸਾਹਮਣੇ ਮਰਬਾ। ਆ ਨਾਲ ਲੱਗਦਾ ਮਰਬਾ ਅੱਛਾ, ਤੇ ਇਹਦੇ ਨਾਲ ਹਾਂ 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 ਅੱਗੇ ਪਿੱਛੇ ਦੋ। ਹਾਂ, ਦੋ ਭਰਾ ਸੀ ਮਲਸੋ ਤੇ ਰਾਮ ਸਿੰਘ। ਹਾਂ ਹਾਂ ਮੈਂ ਕਿਹਾ ਇਹ ਮਲ ਸਿੰਘ ਦਾ ਸੀ, ਹਾਂ ਉਹ ਰਾਮ ਸਿੰਘ ਦਾ। ਹਾਂ ਉਹਨੂੰ ਸਾਤ ਆਦ ਕਹਿੰਦੇ ਸੀ। ਫਿਰ ਉਹ ਜਿਹੜੇ ਪੈਸੇ ਦੇਣੇ ਆ ਨਾ ਹਾਂ। ਉਹ ਪੁੱਛਣੇ ਨੇ, ਓਏ ਹੋਏ ਹੋਏ। ਉਹਦੀ ਮਰਜ਼ੀ 2 ਮਹੀਨੇ ਦੇ ਦੀ, ਉਹਦੀ ਮਰਜ਼ੀ 6 ਮਹੀਨੇ ਦੀ, ਉਹਦੀ ਮਰਜ਼ੀ ਨਾ ਦੇਵੇ, ਉਹਨੂੰ ਪੁੱਛਣੇ ਨੇ। ਤੇ ਚੂੜਿਆਂ ਨੂੰ ਕਹਿਣਾ ਪੰਜਾਬ ਦੀ ਧੀ ਦਾ ਵਿਆਹ ਐ, ਜਦੋਂ ਉੱਥੇ ਇੱਕ ਛੇਟੇ ਦਾ ਗੱਡਾ ਲੱਗ ਕੇ ਘੱਟ ਤੇ ਬੰਦ ਦੀ ਲੋੜ ਪੈਣੀ ਹੈ। ਕਿਆ ਬਾਤ। ਹੈ ਚੂੜੀਆਂ ਗੱਡਾ ਬੈਠੀਏ ਕਿਤੇ ਬੈਠੀਏ ਕਿਤੇ ਮੈਨੇ ਗੱਲਾਂ ਕਰ ਹਾਂ 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 ਪਹਿਲਾਂ ਖੜੇ ਨਹੀਂ ਹੁੰਦਾ। ਚੂੜੀਆਂ ਮੈਂ ਵੀ ਉਹਨੇ ਜਾ ਸਾਈ ਕਹਿ ਲੋ। ਹਾਂ ਕੋਈ ਚਾਹੀਏ ਚੱਲ ਕੋਈ ਨਾ। ਹਾਂ ਹਾਂ ਹੈ ਹਾਂ ਗੱਡਾ ਛੇਟਾ ਭਰ ਕੇ ਲਾ ਦੇਣਾ ਉਹਦੇ ਘਰ। ਹਾਂ 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 ਐਂ ਜਦੋਂ ਮਾਨਕ ਸ਼ੱਕਰ ਤੇ
ਤੇ ਇੱਕ ਬੋਰੀ ਕਣਕ ਦੀ ਉਹ ਵੀ ਦੇਖੋ ਤੇ ਧੀ ਦਾ ਵਿਆਹ ਵਾ ਉਹ ਵੀ ਖਿਲਾ ਦੇ ਹੈਂ? ਤੇ ਪੁੱਛਣੀ ਕੋਈ ਸ਼ਾਇਦ ਉਹ ਦੇਵੇ ਦੇ ਕੁਛ ਨਾ ਦੇ ਦੇਵੇ ਇਦਾਂ ਦਾ ਮੈਂ ਕੀ ਬਾਤ। ਅੱਛਾ ਚਲੋ ਬੈਠੀਏ ਇਸੇ ਕਰਕੇ ਉਹਨਾਂ ਨੂੰ ਫਿਰ ਨਾਮ ਤਖੱਲਸ ਉਹ ਤਖੱਲਸ ਅਸੀਂ ਅਜੇ ਤੱਕ ਉਹ ਅਜੇ ਤੱਕ ਕੈਰੀ ਕਰਦੇ ਸ਼ਾਹ ਭਾਈ ਜੋ ਹਾਂ ਬ੍ਰਦਰ ਮੇਰਾ ਅਜੇ ਤੱਕ ਨਾਲ ਆਪਣੇ ਸ਼ਾਹ ਲਿਖਦਾ ਹਾਂਜੀ ਹਾਂਜੀ ਇਸ ਹਾਂ, ਤੇ ਸ਼ਾਹ- ਪਿੰਡ ਦੇ ਵਿੱਚ ਸ਼ਾਹਾਂ ਦਾ ਪਰਿਵਾਰ। ਅੱਛਾ ਅਸੀਂ ਹੁਣ ਇਹਨੂੰ ਬਿਠਾਉਣਾ ਕਿ ਬਿਠਾਈਏ ਕਿਤੇ ਆਪਾਂ ਬੈਠੀਏ ਥੋੜੀ ਗੱਲਬਾਤ ਕਰਦੇ ਆ ਚਲੋ ਕਿਸੇ ਬਾਰੇ ਜਿੱਥੇ ਇਹਨਾਂ ਨਾਲੇ ਘਰ ਕਿੱਥੇ ਆ ਘਰ ਵੀ ਆਪਾਂ ਜਾਣਾ ਵਾ ਉਹ ਕਹਿੰਦੇ ਅਸੀਂ ਘਰ ਲੱਭਣਾ ਆਪਣਾ ਘਰ ਨੂੰ ਲੱਭ ਜਾਂਦਾ ਇੱਧਰ ਨੂੰ ਇੱਧਰ ਆ ਜਾਣਾ ਇੱਧਰ ਤੁਹਾਡਾ ਘਰ ਆ ਬਾਬਾ ਜੀ ਨੂੰ ਇਹਨਾਂ ਦੇ ਘਰ ਆ ਘਰ ਜੀ ਇਹ ਉਸ ਘਰ ਦੀ ਓਏ ਹੋਏ ਹੋਏ ਐ ਮੇਰੀ ਭੱਜ ਕੇ ਕਹਿੰਦੇ ਉਹ ਚੌਂਕ ਵਿੱਚ ਘਰ ਇਹ ਉਹ ਘਰ ਮਾਰ ਕੇ ਅੱਛਾ 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 ਘਰੋਂ ਹੀ ਚਾਹ ਪੀਣੀ ਦਾ ਤੇ ਅੱਛਾ ਉਹ ਮਤਲਬ ਬਜ਼ੁਰਗ ਦੇ ਨਾਲ ਫਿਰ ਬਾਕੀ ਭਰਾ ਇੱਕੋ ਹੀ ਘਰ ਸੀ ਸਾਰਾ ਜਾਂ ਅਲੱਗ-ਅਲੱਗ ਘਰ ਸੀ ਉਹਨਾਂ ਦੇ ਸਾਰੇ? ਨਹੀਂ ਉਹ ਰਾਮਸਰ ਦੀ ਸ਼ਾਹ ਤੇ ਮਾਸਾ ਜੁਜੂ ਦੇ ਹੈਗੇ ਹਾਂ ਇਹਦਾ ਇੱਕ ਮਾਸਾ ਇੱਕੋ ਮੁੰਡਾ ਸੀਗਾ ਹਾਂ ਹਾਂ ਮੈਨੂੰ ਪਤਾ ਹੈਗੇ ਹਾਂ ਗੁਰਦਿੱਤ ਸੋ ਉਹਦੇ ਦੋ ਤਿੰਨ ਸੀਗੇ ਹਾਂ ਨਹੀਂ ਚਾਰ ਸੀ ਭਰਾ ਚਾਰ ਜਿਹੜੇ ਸਭ ਤੋਂ ਵੱਡਾ ਮੇਰਾ ਦਾਦਾ ਸੀ ਕੇਸਰ ਸਿੰਘ ਸ਼ਾਹ। ਉਹ ਫਿਰ ਨਾ ਇਹ ਮੁੰਡੇ ਨੂੰ ਜਾ ਕੇ ਨਾ ਉਹਨਾਂ ਨੇ ਕੰਮ ਕਰਾਉਣਾ ਹੈ ਭਰਾਵਾਂ ਨਾਲ ਅੱਛਾ ਚੱਲੀ ਯਾਰ ਮੇਰੇ ਕੋ ਖੜੇ ਨਹੀਂ ਹੋ ਆ ਜਾਓ ਆਓ ਨਾਲ ਆਓ ਫਿਰ ਨਾ ਸਾਰੇ ਆ ਜਾਣਾ ਸਾਰੇ ਆਣ ਕੇ ਫਿਰ ਉਹਨੇ ਘਰ ਘਰ ਕੰਮ ਲੈ ਲੈ ਵੀ ਘਰ ਵੀ ਲੱਭ ਗਿਆ ਨਾਲ ਹੀ ਹਾਂਜੀ ਬਾਬੇ ਕੋਲ ਘਰ ਵਾਲੇ ਲੱਭ ਗਿਆ ਸਬਬ ਵੇਖੋ ਕਿਉਂ ਆਵਾਜ਼ ਮਾਰ ਕੇ ਜਿਹੜਾ ਬੰਦਾ ਸਭ ਤੋਂ ਪਹਿਲਾਂ ਗੱਲ ਲੱਗਿਆ ਉਹ ਬੰਦਾ ਇਹਨਾਂ ਦੇ ਘਰ ਚ ਬੈਠਾ ਘਰ ਨੇ ਜਿੱਦਾਂ ਨਾ ਆਵਾਜ਼ ਮਾਰੀ ਹੁੰਦੀ ਹੈ ਇਹ ਜੀ ਰਾਮ ਸਿੰਘ ਸ਼ਾਹ ਦਾ ਘਰ ਇਹਨਾਂ ਕੋਲ ਆ ਅੱਛਾ 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 ਹਾਂ ਤੇ ਖੇਤ ਵੀ ਇਹਨਾਂ ਕੋਲ ਆ? ਹਾਂ ਜੀ ਜ਼ਮੀਨ ਹੀ ਹੈ ਇਹਨਾਂ ਕੋਲ? ਹਾਂ ਕੀ ਬਾਤ ਹੈ। ਆ ਜ਼ਮੀਨ ਨਾ ਆਪਾਂ ਦੇ ਨਾਲ ਹੀ ਆ ਪਰ ਪਰਾਂ ਨਹੀਂ ਪਿੰਡੂ ਆ ਪਿੰਡ ਦੇ ਨਾਲ ਆ ਹਾਂ ਨਿਆਈ ਜੀ ਚਲ ਆਪਾਂ ਉਧਰ ਨੂੰ ਚੱਲਦੇ ਆ ਵੇਖੀਏ ਕਿਹੜੇ ਪਾਸੇ ਸੀ ਖੇਤ। ਉਹ ਕਹਿੰਦੇ ਬੂਟੇ ਬਾਗ ਬੜਾ ਸੀਗੇ ਨਾਲ ਬੂਟੇ ਲਾਏ ਸੀ ਉਹ ਤੇ ਉਹ ਉੱਥੇ ਸੀਗਾ ਹਾਂ ਇੱਥੇ ਬੋਰ ਸੀਗਾ ਅੱਛਾ ਇਹ ਡੇਰੇ ਜੀ ਬੋਰ ਸੀਗਾ ਹਾਂ ਹਾਂ ਬੋਰ ਵੱਡਾ ਹਾਂ ਹਾਂ ਉਹ ਇਹਦੇ ਨਾਲ ਵੱਟ ਟੋਕਰ ਰੱਖਿਆ ਇਹ ਵਿਚਾਰਾ ਦੇਣਾ ਵਾ ਹੈਗਾ ਜੀ ਵੀ ਆਹ ਇਹ ਵੀ ਹੈਗਾ ਅੱਛਾ 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 ਉਹ ਵੱਡੇ ਟੁੱਕੇ ਟਾਲੇ ਬਸੇ ਉਹਦੇ ਹਾਂ ਉਹ ਇਹ ਹੈਗਾ ਉਹ ਡੇਰਾ ਇਹਨਾਂ ਮਾਲਕ ਉੱਥੇ ਦਾ ਅੱਛਾ 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 ਇਹ ਆ ਦੇਖੋ ਜੀ ਹਾਂ ਖੜਕਾ ਅੱਛਾ ਆ ਜਾਓ ਉੱਥੇ ਚੱਲ ਜਾਂਦੇ ਆ ਜਾਓ ਉੱਥੇ ਚੱਲ ਜਾਂਦੇ ਪਰਲੇ ਮਰਬੇ ਨੂੰ ਹਾਂ ਲੈ ਗਿਆ ਹਾਂ ਮਾਸਟਰ ਦੇ ਪਰਲੇ ਮਰਬੇ ਨੂੰ ਅੱਛਾ ਆ ਹੈਗਾ ਉਹਦਾ ਮੋਢ ਵਾਲਾ ਮਰਬਾ ਹਾਂ ਆ ਬਰਾਬਰ ਦਾ ਗਾਲਾ ਮਰਬਾ ਦੋਨੋਂ ਪਏ ਇਹ ਰਾਮ ਸਿੰਘ ਦੇ ਪਹਿਲਾਂ ਹਾਂ ਪਹਿਲੇ ਪਿੰਡ ਦੀ ਨਹੀਂ ਆਈ ਸੀ ਦੋਵੇਂ ਹਾਂ, ਹਾਂ। ਮਰਬੇ ਸਾਡੇ ਪਰਦਾਦੇ ਦੀ ਹਾਂ ਜੀ ਇੱਕ ਮੱਥਾ ਬੰਦਿਆ ਮੈਂ ਕਿਹਾ ਹਾਂ ਜੀ ਆਏ ਹੈ ਲੈ ਸਬਬ ਲੱਗ ਗਿਆ ਕੀ ਬਾਤ ਲੈ ਆ ਵੀ ਜੀ ਸਾਡੇ ਉਹ ਚੋਰੀ ਨੇ ਬਾਹਲਾ ਹਿੰਮਤ ਮਾਰੀ ਆ ਹੁਣ ਉਹਨਾਂ ਨੂੰ ਆਉਣਾ ਵੀ ਉੱਥੇ ਸਾਨੂੰ ਵੀ ਆਉਣਾ ਸੈਰ ਹੋ ਗਿਆ ਉਧਰੋਂ ਅੱਗੇ ਉਹ ਨਹੀਂ ਹੁਣ ਤਾਂ ਬਾਹਰ ਜਨਾਬ ਦੇ ਪੁਲ ਵੀ ਬਣਾਤਾ ਵਾ ਹਾਂ ਹਾਂ ਤੇ ਸੜਕ ਬਣਾਤੀ ਆ ਹਾਂ ਆਂਦਾ ਉਹ ਜਿੱਦਾਂ ਮਰਜ਼ੀ ਹੈ ਕੀ ਬਾਤ ਹੈ ਮੈਂ ਕਿਹਾ ਸ਼ਾਹ ਜੀ ਕਿਹਦਾ ਲੱਗ ਰਿਹਾ ਮੈਂ ਕੀ ਬਾਤ ਹੈ ਸਾਰਾ ਕੁਝ ਲੱਭ ਗਿਆ ਇਹਨਾਂ ਨੇ ਦੇਖੋ ਪੂਰੀ ਉਸ ਚੀਜ਼ ਦੀ ਰੀਲ ਦਿਖਾਈ ਕਿ ਬਜ਼ੁਰਗਾਂ ਦਾ ਕਿਵੇਂ ਤਖੱਲਸ ਪਿਆ ਤੇ ਦੇਖੋ ਮੁਰੱਬਾ ਵੀ ਆ ਗਿਆ ਸਕੂਲ ਬਣਿਆ ਵਿੱਚ ਮੁਰੱਬੇ ਹਾਂ ਜੀ ਚਲੋ ਇਹ ਹੁਣ ਬਣਾਇਆ ਜੀ ਅੱਛਾ 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 ਇਹ ਸਰਕਾਰੀ ਬਾਬਾ ਜੀ ਆ ਸਰਕਾਰੀ ਆ ਇਹ ਨਾਸਰ ਜੀ ਤੁਸੀਂ ਦੇਖ ਦੇਖੋ ਇਹ ਮੇਰੇ ਵੀ ਕੋਈ ਤਖੱਲਸ ਆ ਇਹ ਮੇਰੇ ਜਿਹਨੂੰ ਭਤੀਜੇ ਨੇ ਲੋਕੀ ਬਣਾਇਆ। ਦਿੰਦੇ ਆ ਹੂੰ ਉਹਦਾ ਆਪਣਾ ਇੱਕ ਹੁਸਨ ਆ ਲੋਕਾਂ ਦਾ ਤਖੱਲੁਸ ਕਿਉਂਕਿ ਇਹ ਦੱਸ ਰਿਹਾ ਵੀ ਕਿਉਂ ਕਿਹਾ ਚਾਹ ਵੀ ਕਿ ਕਿਉਂ ਕਿਸੇ ਗਰੀਬ ਗੁਰਬੇ ਦੀ ਇਹ help। ਮਰਬਾ ਜੀ ਪਹਿਲਾ ਹਾਲ ਅੱਛਾ ਆਪਣਾ ਮਾਸੂਮ ਦਾ ਹਾਂ ਇਹਦੇ ਨਾਲ ਆ ਡੇਰਾ ਸੀਗਾ ਅੱਛਾ ਆ ਡੇਰਾ ਸੀਗਾ ਹਾਂਜੀ ਆਹ ਬੋਰਡ ਇਹ ਵੀ ਹੈਗਾ ਹੋਰ ਹੈ ਉਹ ਡਿੱਗਿਆ ਸੀ ਬਹੁਤ ਵੱਡਾ ਉਹ ਬਹੁਤ ਵੱਡਾ ਸਾਹਿਬ ਉਹਦੇ ਥਾਂ ਹੀ ਆ ਲਾਤਾ ਹਾਏ ਹਾਏ ਆ ਡੇਰਾ ਇਹ ਬੋਰਡ ਹੈਗਾ ਖਾਲ ਦੇ ਉੱਤੇ ਹਾਂ ਆੜਾ ਖਾਲ ਮੁੜਦਾ ਨਾ ਹਾਂ ਇਹਦੇ ਉੱਤੇ ਸੀਗਾ ਬੋਰਡ ਅੱਛਾ ਉਹ ਪਾਣੀ ਇਹ ਮੋਗੇ ਦਾ ਗਵਾ ਵਾ ਉਹ ਹਾਂ ਪੈਂਦਾ ਤੋਂ ਪਾਣੀ ਪੈ ਕੇ ਨਾ ਮੋਢੇ ਗਾਲ ਕੇ ਇਹ ਸਾਡੇ ਬਜ਼ੁਰਗ ਉਦੋਂ ਆਏ ਆ ਜਦੋਂ ਬਾਰ ਵਸੀ ਹੈ ਨਾ 1892 ਚ ਉਦੋਂ ਤੇ ਬਸ ਹਾਂਜੀ ਚਲੋ ਤੁਸੀਂ ਹਾਂ, ਆਏ ਕੁਛ- ਤੁਸੀਂ ਕੁਛ- ਚਾਹ ਖਾਓ ਚਾਰ ਖਾਓ ਚਾਹ ਬੇ ਪੱਕ ਜਾਣੀ ਜੋ ਮੈਂ ਚਲਾ ਗਿਆ ਚਾਹ ਪੱਕ ਨਾ ਹੋਰ ਜਾਣੀ ਕਿਹਦੇ ਦਾ ਬਸ ਇਹੋ ਹੀ ਦੇਖਣਾ
ਅੱਛਾ ਆ ਸੀ ਆਪਣਾ ਘਰ ਇਧਰ ਆ ਇਧਰ ਹੀ ਅੱਛਾ ਅੱਛਾ ਵੀ ਸਾਡੇ ਆ ਦੱਸਿਆ ਵੀ ਰਾਮ ਸਿੰਘ ਸ਼ਾਹ ਹੋਣਾ ਦਾ ਆ ਪਾਸਾ ਖੇਤ ਆ ਆ ਡੇਰਾ ਮਾਲਸੋਂ ਦਾ ਡੇਰਾ ਜੀ, ਮਾਲਸੋਂ ਦਾ ਹਾਂ ਰਾਮ ਸਿੰਘ ਸ਼ਾਹ ਦਾ ਉਹ ਇੱਥੋਂ 2-3 ਮਰਬੇ ਤੋਂ ਅੱਛਾ ਉਹ ਡੋਕਾ ਜਿਹਾ ਉੱਚਾ ਜਿਹਾ ਦਰਖਤ ਹੈ ਨਾ, ਹਾਂ ਖੁੱਲਾ ਜਿਹਾ, ਹਾਂ ਉੱਥੋਂ ਜਾਇਆ। ਅੱਛਾ 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 ਆ ਜਿਹੜਾ ਹਾਂ ਇਹ ਉਹਨਾਂ ਦਾ ਇਹ ਦੋਵੇਂ ਭਰਾ ਹੀ ਸੀ ਨਾ ਸਾਡੇ ਦੂਜੇ ਬਾਬੇ ਹਾਂਜੀ ਉਹਨਾਂ ਦਾ ਆ ਜੀ ਇਦਾਂ ਦੇ ਸੀ। ਉਹ ਤੇ ਸਾਡੇ ਜਿਹੜੇ ਰਹਿਣ ਵਾਲੇ ਸੀ ਇੱਥੇ ਮਗਰ ਰਹਿ ਗਏ, ਹਾਂ ਉਹ ਤਾਂ ਮਾਂ ਨਾਲ ਰੋ ਗਏ ਵੀ ਸਾਡੇ ਦੇ ਬੰਦੇ ਚਲੇ ਗਏ, ਕੀ ਕਰਾਂਗੇ ਅਸੀਂ। ਹਾਂ ਉਹ ਵੀ ਇਤਨਾ ਹੀ ਗਏ ਬਈ ਜਦੋਂ ਗਏ ਇੱਥੋਂ ਜਦੋਂ ਗਏ ਨਾ ਹਾਂ ਉਹ ਵੀ ਰੋਂਦੇ ਕਰਾ ਲਗੇ ਤੇ ਰੋ ਮਗਰੋਂ ਹਾਂ ਤੇ ਕਿਸੇ ਚੀਜ਼ ਦੀ ਨਾ ਹੀ ਨਹੀਂ ਸੀ। ਜੇ ਕਿਸੇ ਨੇ ਚੱਲ ਜਾਣਾ ਉਹ ਵਾਢੀ ਕਰਨੀ, ਹਾਂ ਕਣਕ ਵਾਢਿਆਂ ਨੇ ਵਾਢੀਆਂ ਕਰਨੀਆਂ, ਹਾਂ ਤੇ ਹੁਣ 10-15 ਪਹਿਲੇ ਕਣਕ ਦੀਆਂ ਨੇ 20 ਪਹਿਲੀਆਂ। ਹਾਂ ਉਹ ਜਿਸ ਆਖਰੀ ਦਿਨ ਰਹਿਣਾ ਨਾ, ਹਾਂ ਉਹ ਹੋਣਾ ਵਿਚਾਰ ਨੇ ਵੇਖਣ ਹਾਂ ਉਹਨਾਂ ਨੇ ਵਾਢਿਆਂ ਨੂੰ, ਹਾਂ ਜਦੋਂ ਇੱਕ ਦੁਆੜਾ ਕਣਕ ਦਾ ਰਹਿ ਜਾਏ ਨਾ, ਸਾਲ ਨੂੰ ਦੁਆੜਾ ਹਾਂ ਵਾਢੇ ਨਾਲ ਉੱਠ ਲੋ, ਬਸ ਕਰੋ ਬਸ ਕਰੋ ਬਸ ਬਸ ਹਾਂ ਇਹ ਕਰ, ਇਹ ਸਿੱਟਿਆਂ ਵਾਲੇ ਤੋੜ ਲੈਣਗੇ। ਅੱਛਾ ਸਾਲ ਵੀ ਦੁਆੜੇ ਪੀਰੇ ਨਹੀਂ ਤੋੜ ਦੇਣਾ, ਸਾਲ ਵੀ ਰੱਖ ਅੱਜ ਸਿੱਟ ਚੁੱਕਦੀਆਂ ਨੇ ਬੁੜੀਆਂ। ਉਹਨਾਂ ਫਿਰ ਸਾਲ ਬੜੇ ਰੱਜੇ ਪੁੱਜੇ ਸੀਗੇ ਜੀ। ਲੈ ਮੈਂ ਕਿਹਾ ਉਹ ਆਖਣਾ ਜਿੱਥੇ ਕੀ ਪੈਂਦਾ ਉਹ ਚੂੜਿਆਂ ਨੂੰ ਪੈ ਗਿਆ ਨਾ ਕਰੇ ਐ ਬਾਲਣ ਦੀ ਲੋੜ ਪੈ ਗਈ ਬਾਲਣ ਬਾਲਣ। ਕਿੰਨੀ ਉਮਰ ਸੀ ਉਦੋਂ? ਇਹ ਛੋਟਾ ਹੀ ਸੀ ਉਦੋਂ, ਹੈਗਾ ਸੀ ਮੈਂ ਉਦੋਂ 10-12 ਸਾਲ ਦਾ ਹੋਊ ਨਹੀਂ ਜਿਆਦਾ। ਨਹੀਂ 15 ਸਾਲ ਦਾ ਅੱਛਾ ਤਗੜੇ ਸੋ ਫਿਰ ਹਾਂ 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 ਐਡਾ ਸੀ ਇਹ ਮੁੰਡੇ ਜਿਹੜਾ ਤੇ ਕੀ ਯਾਦ ਹੈ ਤੁਹਾਡੀ ਜਦੋਂ ਇੱਥੋਂ ਗਏ, ਮਲਕ ਜਦੋਂ ਉੱਠ ਕੇ ਗਏ ਆ, ਕੁਝ ਹੈ ਅੰਦਾਜ਼ਾ ਕੀ ਸੀਗਾ, ਕਿਹੋ ਜਿਹਾ ਮਾਹੌਲ ਉਦੋਂ? ਆਈ ਥਿੰਕ ਸਾਨੂੰ ਜ਼ਿਆਦਾ ਸਵੇਰੇ ਇਸ ਵਕਤ ਦੇਖ ਰਿਹਾ 3-4 ਵਜੇ ਤੁਰ ਪਏ ਸੀ। ਅਸੀਂ ਜੇ ਇਸ ਮਾਹੌਲ ਚੰਗਾ ਹੀ ਲੱਗਣਾ ਤੁਸੀਂ ਨਹੀਂ ਉਦਣ ਜਿੱਦਣ ਗਏ ਆ ਗਏ ਉਦੋਂ ਆਂਦੇ ਕੀ ਸੀ? ਉਦੋਂ ਹਾਂ ਓਏ ਹੋਏ ਆ ਜੇ ਮਿਆਣੀ ਕੰਗਾ ਪਿੰਡਾ ਸਾਡੇ ਲੱਗ ਲਾਗੇ ਹਾਂ। ਅੱਜ ਨਹੀਂ ਪੈਣੀ, ਹਾਂ ਇਹ ਸਾਰੇ ਸਿੱਖਾਂ ਦੇ ਸੀ, ਹਾਂ ਗੁਰੂ ਸਰ ਤੱਕ ਹਾਂ ਇਹ ਸਾਰੇ ਸਿੱਖਾਂ ਦੇ ਹੀ। ਹਾਂ ਤੇ ਇਹ ਗਵਰਨਮੈਂਟ ਨੇ ਕੀਤਾ, ਇਹਨਾਂ ਸਿੱਖਾਂ ਸਾਰੀਆਂ ਅਠਾਲੇ ਨਾ ਹਾਂ ਉਹਨਾਂ ਸਾਰੇ ਸਾਲ ਲੈ ਪਾਣੀ ਰੋਟੀ ਤੇ ਸਾਡੇ ਪਿੰਡ ਵਿੱਚ ਨਾ ਹਾਂ ਇੱਥੋਂ ਲਵਾਰ ਲਾ ਕੇ ਨਾ ਹਾਂ। ਤੇ ਉਹ 2 ਮਰਬੇ ਤੱਕ ਰੜੀ ਪਈ ਹੁੰਦੀ ਹਾਂ ਹੈ। ਹਾਂ ਉਹਨਾਂ ਆਖਿਆ ਇਸ ਤਰ੍ਹਾਂ ਤੈਨੂੰ ਕੱਲਿਆ ਕਰੇ ਸਾਲਾ, ਹਾਂ ਜਾਂ ਤੁਸੀਂ ਉਹਨਾਂ ਨੂੰ ਮਾਰ ਦੋਗੇ ਜਾਂ ਮੁਸਲਮਾਨ ਤੈਨੂੰ ਮਾਰ ਦੋਗੇ, ਹਾਂ ਇੱਥੇ ਬਹਿ ਜਾਓ ਤੈਨੂੰ ਇਕੱਠੇ ਨੂੰ ਕਰਨਾ। ਅੱਛਾ ਇਹ 8-7 ਪਿੰਡਾਂ ਦਾ ਸਾਰਾ ਕਾਫਲਾ ਇੱਥੇ ਰਿਹਾ ਕਰ ਆਪਣੇ ਤੇ ਪਿੰਡ ਦੇ ਬਾਹਰ ਪਿੰਡ ਦੇ ਬਾਹਰਲੇ ਬੰਨੇ ਹਾਂ ਪੂਰਾ ਮੁਲਕ ਹੂੰ ਤੋਂ 5 ਪਿੰਡਾਂ ਦਾ ਇਕੱਠਾ ਹੋਇਆ। ਹਾਂ ਤੇ ਫਿਰ ਜਦੋਂ ਨਾ ਗੱਲਬਾਤ ਹਾਂ ਉਹਨਾਂ ਐਲਾਨ ਕੀਤਾ ਹੂੰ ਪਹਿਲਾਂ ਵੀ ਅੱਜ ਚੱਲ ਜਾਓ, ਅੱਛਾ ਅੱਜ ਚੱਲਦੇ ਸਾਡਾ ਉਹ ਘਰ ਆ ਜਿੱਥੇ ਆਪਾਂ ਖਲੋਤੇ ਰਹੇ ਹਾਂ ਤੇ ਮੈਂ ਤੇ ਮੇਰੀ ਮਾਂ ਹਾਂ ਆ ਜੇ 4-5 ਬਾਜ਼ਾਰ ਪਿੰਡ ਦੇ ਆ ਹਾਂ ਐ ਨੂੰ ਹਾਂ ਇਹ ਕਿੰਨੇ ਆਉਣ ਜੀ ਕੋਈ ਮਈਆਂ ਮੜੀ ਕੇ ਹਾਂ ਹੈ ਹਾਂ ਕਿਸੇ ਨੇ ਕੁਛ ਆ ਜੇ ਬਾਜ਼ਾਰ ਤੋੜੋ 2 ਰੁਪਏ ਲਾਵੇਂ ਪਿੰਡ, ਅੱਛਾ ਇਹ 2 ਰੁਪਏ ਇਹ ਵੀ ਤੁੰਨਿਆ ਉਹ ਅਗਲਾ ਵੀ ਹਾਂ 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 ਸਾਰੇ ਬਾਜ਼ਾਰ ਤੁੰਨੇ ਜਾਂ ਤੇ ਲੋਕੀ ਚੀਕਾਂ ਮਾਰਦੇ ਆ ਤਾਂ ਮਾਂ ਨਾਲ ਰੋਂਦੇ ਜਾਣ ਹਾਂ ਹੈ। ਹਾਂ ਕੋਈ ਜਿਹਨਾਂ ਕੋ ਤੁਰਿਆ ਜਾ ਉਹਨਾਂ ਕੋਲ ਨਹੀਂ ਤੇ ਬਾਲਿਆ ਕਿ ਝੋਟੇ ਦੇ ਬਾਲਿਆ ਕਿ ਗੱਡੇ ਦੇ ਬਾਲਿਆ ਹਾਂ ਹੈ। ਹੂੰ ਤੇ ਅਸੀਂ ਨਾ ਥੋੜਾ ਬੂਹਾ ਖੋਲ ਕੇ ਨਾ ਹਾਂ ਮੈਂ ਤੇ ਮੇਰੀ ਮਾਂ ਦੇਖੀ ਅੱਛਾ ਤੇ ਨਾਲੇ ਆ ਕੇ ਹਾਏ ਹੁਣ ਕੀ ਕਰਨ ਵਿਚਾਰੇ ਹਾਂ। ਆਪ ਕੋਈ ਛੱਡ ਕੇ ਤੁਰ ਪਿਆ ਕੀ ਕਰਨ ਹਾਂ ਹੈ। ਤੇ ਉਸਨੂੰ ਪਤਾ ਹੋਗਾ ਬਹੁਤ ਉਹਨਾਂ ਨੂੰ ਵੀ ਇਸ ਚੀਜ਼ ਦਾ ਅਫਸੋਸ ਵੀ ਸੀ ਬੜਾ, ਜਿਵੇਂ ਕੀ ਹਾਲ ਹੈ ਜੀ ਮਨਿੰਦਰ ਸਿੰਘ ਵਧੀਆ ਜੀ। ਹਾਂਜੀ ਹਾਂਜੀ ਹੋਰ ਸੁਣਾਓ? ਕੀ ਹਾਲ ਹੈ ਜੀ? ਠੀਕ ਹੈ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ। ਸਮਝਦਾਰ ਗਰੀਬ ਦੀ ਬਹੁਤ ਕਰਦੇ ਸੀ ਹੂੰ ਦੋਵੇਂ ਭਰਾ ਹੂੰ ਗਰੀਬ ਦੀ ਇਮਦਾਦ ਬਹੁਤ ਕਰਦੇ। ਹੂੰ ਚਲੋ ਕੋਈ ਰੱਬ ਵੱਲੋਂ ਹੁੰਦੀ ਬਖਸ਼ਿਸ਼ ਕਈ ਬੰਦਿਆਂ ਨੂੰ ਹਾਂ ਉਹ ਕਰ ਦਿੰਦੇ ਆ। ਤੇ ਵਾਢੀ ਵਿੱਚ ਹਾਂ ਸਾਲ ਵੀ ਦੁਆੜਾ ਛੱਡਣਾ ਉਹਨਾਂ ਬਸ ਇੱਕ ਵੀ ਕਿਲੋ ਤੋੜੇ ਢੇੜੀ ਚ ਭੁੱਖ ਹੈ ਨਹੀਂ ਸੀ ਨਾ, ਹਾਂ ਕੀ ਬਾਤ, ਰੱਜੇ ਹੋਏ ਸੀ। ਰੱਜਿਆ ਹੋਇਆ। ਉਹ ਜਿਹੜੇ ਸਿੱਟੇ ਟੁਕੜਾ ਵਖਰ ਤੋੜ ਲਓ। ਹਾਂ ਚਲੋ ਵਧੀਆ ਗੱਲ ਹੈ ਜੀ, ਜੇ ਹਾਂਜੀ। ਬਜ਼ੁਰਗਾਂ ਨੇ ਇਹੋ ਜਿਹੀਆਂ ਪਿੜਤਾਂ ਪਾਈਆਂ ਸੀ ਹਾਂ। ਉਦੋਂ ਜੇ ਵਿਆਹ ਸਾਰੇ ਮਿਲ ਕੇ ਹੱਥ ਚਾਲ ਹੈ ਜੀ।
ਵਿਆਹ ਵਿਆਹ ਇਹ ਘਰ ਹਾਂ ਬਾਲ ਘਰੋਂ ਘਲਾਉਣਾ ਚਿੱਟੇ ਅੱਛਾ ਹੈਂ? ਹਾਂ ਤੇ ਉਹਨੂੰ ਪੈਸੇ ਵੀ ਦੇ ਕਿੰਨੇ ਕੁ ਘਰ ਸੀ ਆਪਣੇ ਗਰੀਬ ਜਨਤਾ ਦੇ ਇੱਥੇ ਉਦੋਂ ਇੱਥੇ ਜੀ ਜਿਹੜੇ ਸੀ ਗੈਰ ਕਾਸਟ ਘਰ ਹਾਂ ਸਿਰਫ ਉਹੀ ਹੀ ਸੀਗੇ ਇੱਥੇ ਕਿੰਨੇ ਕੁ ਇਹ ਪੰਜ ਛੇ ਮਿਸਤਰੀਆਂ ਦੇ ਵੀ ਸੀ ਤੇਲੀਆਂ ਦੇ ਸੀ ਹਾਂ 2-3-4 ਮਿਸਤਰੀਆਂ ਦੇ ਸੀਗੇ ਹਾਂ ਹਾਂ ਤੇ 2-3 ਹੀਰਾਂ ਦੇ ਸੀਗੇ ਹਾਂ ਤੇ ਆ ਇਹ ਸੀਗੇ ਇੱਕ ਕੋਈ ਲੋਹਾਰਾਂ ਦਾ ਕੋਈ ਘਰ ਦੱਸੋ ਕੀ ਸੀ ਮਾਮਦੀਨ ਕੀ ਨਾਂ ਸੀ ਉਹਦਾ ਦੱਸ ਸਾਡੇ ਨਾਂ ਲੈਂਦੇ ਹੁੰਦੇ ਸੀ ਭੂਆ ਹੋਣੀ ਅੱਛਾ ਲੋਹਾਰ ਦਾ ਨਾ ਹਾਂ ਕਿਸੇ ਦਾ ਉਹ ਸ਼ਾਇਦ ਮਾਮਦੀਨ ਜਾਂ ਬਾਬੇ ਲਾਲਦੀਨ ਹੋਣੀ ਨਹੀਂ ਲਾਲਦੀਨ ਹੋਣੀ ਲਾਲਦੀਨ ਹੋਣੀ ਤਾਇਆ ਸੀ ਮੇਰਾ ਅੱਛਾ ਤਾਇਆ ਸੀ ਮੇਰਾ ਲਾਲਦੀਨ ਉਹ ਨਹੀਂ ਹਾਂ। ਬਾਬਾ ਲਾਲਦੀਨ ਕਮਾ ਅੱਜ ਨਹੀਂ ਲਵਾਰ ਲੋਹਾਰਾਂ ਦੇ ਉਹ ਜਿਹੜਾ ਸੀਗਾ ਉੱਪਰ ਜਿਹੜਾ ਬਾਬਾ ਉਹ ਤੋਂ ਵੱਡਾ ਸੀ ਉਹਦਾ ਕੀ ਨਾਮ ਸੀ ਭਲਾ? ਉਹਦਾ ਨਾਂ ਕੀ ਯਾ ਉਹਦਾ ਇਸ ਤਰ੍ਹਾਂ ਹੀ ਲਾਲਦੀਨ ਛੋਟਾ ਸੀ ਨਾ ਬਾਬਾ ਸੀਗਾ ਲਾਲ ਸੂਆ ਹੁੰਦਾ ਆਹ ਸ਼ਾਇਦ ਮੈਂ ਨਾਲ ਮੈਂ ਸਾਲ ਦੇ ਵਿੱਚ ਨਾ 2 ਕਹਾਣੀਆਂ ਕਿ 3 ਕਹਾਣੀਆਂ ਤਰ੍ਹਾਂ ਦੇ ਤੇਲ ਦੀਆਂ ਖਾਣਾ ਹਾਂ 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 ਉਹਨੂੰ ਹਾਂ ਸਰਦੀ ਨਹੀਂ ਲੱਗਦੀ ਹੁੰਦੀ ਹਾਂ ਉਹਨਾਂ ਬਾਰੇ ਨਾ ਬੜਾ ਵਧੀਆ ਗੱਲਾਂ ਹਾਂਜੀ ਦੱਸਦੇ ਹੁੰਦੇ ਸੀ ਕਿ ਮੇਰੇ ਨਾ ਜਿਹੜੇ ਦਾਦਾ ਜੀ ਕੇਸਰ ਸਿੰਘ ਉਹ ਮੂੰਹ ਦੇ ਬੜੇ ਮਿੱਠੇ ਸੀ ਆਹੀ ਤੁਹਾਡਾ ਘਰ ਹਾਏ ਹਾਏ ਆਹ ਜੀ ਕਰ ਚੱਲ ਅੱਛਾ ਇਹੋ ਹੀ ਸਾਡਾ ਘਰ ਅੱਛਾ ਜਾਣ ਕੇ ਬ੍ਰੇਕ ਵੱਜੀ ਆ ਕਿਆ ਬ੍ਰੇਕ ਵੀ ਵੇਲੋ ਕਿੱਥੇ ਆ ਕੇ ਵੱਜੀ ਹੈ ਆ ਜਿਹੜਾ ਹੈ ਠੀਕ ਹੈ ਤੇ ਆਹ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਧਰੋਂ ਮਕਾਨ ਦੁਬਾਰਾ ਪਾਇਆ ਨਾ ਗੁੱਟ ਤੋਂ। ਤਬੇਲੇ ਛੱਤ ਕਿੰਨੀ ਅੱਛਾ ਸੀ ਹਾਂ 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 ਉਹ ਤਬੇਲੇ ਛੱਤ ਇਹਦੇ ਚ ਹੁਣ ਕੀ ਰਿਹਾਇਸ਼ ਹੈ ਜਾਂ ਜ਼ਮੀਨ ਪਾਏ ਇਹ ਸੀ ਰਹਿ ਐਨੂੰ ਪਾਏ ਹੋਣੇ ਐਨੂੰ ਪਾਏ ਹੋਣੇ ਅਸੀਂ ਸੀਗੇ ਤੇ ਵਿਚਕਾਏ ਹੋਣੇ ਭਾਈ ਸੀ ਉਹ ਫਿਰ ਉੱਧਰ ਚਲ ਗਿਆ ਕੋਈ ਇੱਕ ਹੀ ਸਾਡਾ ਬਾਈ ਇੱਥੇ ਰਹਿ ਗਿਆ ਤਿੰਨ ਭਾਈ ਸਾਡੀ ਆ ਹਵੇਲੀ ਸੀਗੀ ਮੈਂ ਇੱਧਰ ਆ ਗਿਆ ਇੱਕ ਭਾਈ ਇੱਧਰ ਆ ਗਿਆ ਇਹ ਰੇਲਵੇ ਸਟੇਸ਼ਨ ਮਾਸਟਰ ਸੀਗੇ ਵੱਡਾ ਭਾਈ ਸਾਡਾ ਇੰਜੀਨੀਅਰ ਸੀ ਉਹਨੇ ਸ਼ਹਿਰ ਘਰ ਬਣਾ ਲਿਆ ਉੱਥੇ ਚਲਾ ਗਿਆ ਬਸ ਆ ਤੁਹਾਡਾ ਘਰ ਆਹ ਘਰ ਤੁਹਾਡੇ ਆ ਹਾਂ ਹਾਂ ਆਹਾ ਹਾਂ ਹਾਂ ਲਾਈਵ ਬੰਦੇ ਨੇ ਕੁਝ ਫਲੋਰ ਜਾ ਸਕਦੇ ਅੰਦਰ ਕੋਈ ਹੈ ਔਰਤਾਂ ਹੀ ਹੋਣੀਆਂ ਇੱਥੇ ਬਿਠਾ ਲੈਣੇ ਬੈਠ ਕੇ ਮੁੰਡਾ ਕਹਿੰਦੇ ਬੈਠ ਕੇ ਯਾਰ ਬਹਿਣਾ ਬੈਠ ਕੇ ਪਏ ਨੇ ਇੱਧਰ ਪਏ ਨੇ ਮਾੜਾ ਜਿਹਾ ਵਿੱਚ ਕਿਵੇਂ ਅੰਦਰੋਂ ਇੱਥੇ ਤਾਂ ਪੁਰਾਣਾ ਕੋਈ ਕਮਰਾ ਹੈ ਕਿ ਹਾਂ ਗੁਰਦਰਸ਼ਨ ਕੌਣ ਚਲੇ ਗਏ ਉਹਨੇ ਨਾ ਮਹਿਰ ਅੱਛਾ ਇਹ ਹੁਣ ਨਾਸਿਰ ਸਾਹਿਬ ਆਪਣੇ ਦੋਸਤ ਨੇ ਨਾਸਿਰ ਢਿੱਲੋਂ ਜੀ ਹਾਂਜੀ ਇਹਨਾਂ ਦੀ ਬਦੌਲਤ ਹੀ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਹਾਂਜੀ। ਜਿਹੜੀ ਪਹਿਲੋਂ ਤੁਸੀਂ ਵੀਡੀਓ ਜੀ ਤੋਂ ਤੁਹਾਡੀ ਪਛਾਣ ਸਾਨੂੰ ਹੋਈ ਕਿ ਤੁਸੀਂ ਬਜ਼ੁਰਗਾਂ ਨੂੰ ਜਾਣਦੇ ਹੋ ਉਹ ਲੈ ਕੇ ਤੇ ਅੱਜ ਆਪਾਂ ਆਏ ਆ ਇਹ ਸਵਾਲ ਇਹ ਤੁਹਾਨੂੰ ਪੁੱਛ ਰਿਹਾ ਵੀ ਜਦੋਂ ਗਏ ਨੇ ਇੱਥੋਂ ਸਾਰੇ ਪਿੰਡ ਛੱਡ ਕੇ ਤੇ ਕੋਈ ਕਿਸੇ ਦਾ ਕੋਈ ਨੁਕਸਾਨ ਜਾਂ ਕਿਸ ਤਰ੍ਹਾਂ ਕੋਈ ਕਿਉਂਕਿ ਤੁਸੀਂ ਕਹਿੰਦੇ ਕਈ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋ ਗਏ ਸੀ ਨਾਲ ਦੇ ਮੈਂ ਕਿਹਾ 7-8 ਪਿੰਡ ਇਹ ਸਿਖਾਉਂਦੇ ਆ ਸਾਰੇ ਹਾਂ ਆ ਗੁਰੂ ਸਾਹਿਬ ਬੰਡਾਲਾ ਹਾਂ ਕਿ ਇੱਥੇ ਦਸੂਏ ਵਿੱਚ ਸਿੱਖ ਥੋੜੇ ਸੀਗੇ ਹਾਂ ਤੇ ਬਾਕੀ ਆ ਜਿਹੜੇ ਨਾ ਸਾਰੇ ਜਿਹੜੇ ਸਿੱਖ ਬਹੁਤ ਸੀਗੇ ਕਿਹੜੇ ਕਿਹੜੇ ਪਿੰਡ ਸੀ ਬੰਡਾਲਾ ਹਾਂ ਗੁਰੂ ਸਾਹਿਬ ਹਾਂ ਵੀੜਾ ਹਾਂ ਹੈ ਤੇ ਕੰਗਾ ਹਾਂ ਇਧਰ ਜਿਹੜੇ ਆਲੇ ਵਾਲੇ ਸਾਰਾ ਕੰਮ ਪਿੱਛੇ ਲਾਤਾ ਹਾਂ ਉਹਨਾਂ ਆਖਿਆ ਤੁਹਾਨੂੰ ਇੱਥੇ ਤੈਨੂੰ ਕੱਲੇ ਨਹੀਂ ਕਰਨਾ ਹਾਂ ਨੁਕਸਾਨ ਤੈਨੂੰ ਇੱਕੇ ਹੀ ਤੋਰਾ ਸਾਰੇ ਕੰਮ ਹਾਂ ਕਾਦ ਇਕੱਠੇ ਕੀਤੇ ਸੀ ਹਾਂ 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 ਉਹ ਫਿਰ ਜਦੋਂ ਸੂਤ ਆ ਪੱਠੇ ਸੱਦੀ ਹੂੰ ਤੇ ਇਹ ਜਿਹੜੇ ਬੈਠੇ ਇੱਥੇ ਵਾਲੇ ਹੂੰ ਆ ਗੈਰ ਕਾਸ਼ ਹਾਂ ਜਾਂ 5-7 ਘਰ ਹੈਗੇ ਸੀ, ਹਾਂ ਇਹ ਆਖਣ ਸਾਨੂੰ ਨਾ ਮਾਰ ਦੇਣਾ ਜਾਂਦੇ ਹਾਂ ਹਾਂ ਤੇ ਸਾਨੂੰ ਨਾ ਜਾਂਦੇ ਮਾਰ ਦੇਣਾ ਕੀ ਕਰਾਂਗੇ ਹਾਂ ਉਹ ਮੈਂ ਸਾਸ ਨੂੰ ਆਖਿਆ ਹਾਂ ਉਹ ਆਂਦਾ ਜਿਹਨੂੰ ਤਾਂ ਲੱਗਦਾ ਬਹੁਤ ਡਰ ਹਾਂ ਉੱਥੇ ਮੇਰੇ ਕੋਲ ਆ ਜਾਓ ਹਾਂ ਤੇ ਜਿਹਨੂੰ ਨਹੀਂ ਨਾ ਲੱਗਦਾ ਹਾਂ ਉੱਥੇ ਬੈਠੇ ਰਹੋ ਹਾਂ ਤੇ ਜੇ ਇੱਕ ਬੱਚੇ ਬਣਾ ਕਰ ਤੇ ਮੈਂ ਜ਼ਿੰਮੇਵਾਰ ਹਾਂ। ਹਾਂ ਬੈਠਣਾ ਪਿੱਛੇ ਕੋ ਬੈਠੇ ਰਹੋ ਹਾਂ ਹਾਂ ਇੱਕ ਬੱਚੇ ਬਣਾ ਕਰਨਗੇ ਹੁਣ ਫਿਰ ਜੀ ਉਹਦਾ ਹੁਣ ਦਾ ਗੰਨਾ ਗੁੰਨਾ ਕਹਿੰਦੇ ਉਹ ਬਰੇਂਜ ਕੱਟ ਕਹਿੰਦੇ ਸੀ ਹਾਂ ਉਹ ਵਜੀਰ ਤੋਂ ਬਰੇਂਜ ਕਰ ਸੀਗੀ ਹਾਂ ਉਹਦੇ ਉੱਤੇ ਚਬਾਰੇ ਖੜਕਣ ਬੀੜੀ ਸੀ। ਅੱਛਾ ਉਹਨੇ ਫਿਰ ਐਲਾਨ ਕੀਤਾ ਹਾਂ ਉਹਨੇ ਆਖਿਆ ਮੇਰੇ ਮੁਸਲਮਾਨ ਦਾ ਇੱਕ ਦਾ ਨੁਕਸਾਨ ਹੋ ਗਿਆ ਹਾਂ ਮੈਂ ਕਸਮ ਖਾਦੀ ਜੇ ਮੈਂ ਤੈਨੂੰ ਇਸ ਪੁਲ ਤੋਂ ਗਾਂ ਤੋਂ ਬੰਦਾ ਲੰਘਣ ਦਵਾ ਅੱਛਾ ਨਹੀਂ ਫਿਰ ਕਿਸੇ ਨਹੀਂ ਕਿਹਾ ਹਾਂ ਹਾਂ ਕਿਸੇ ਨੇ ਕਿਹਾ ਹਾਂ ਤੇ ਉਹਦਾ ਹੀ ਉਹ ਸਾਰੇ ਪਿੰਡ ਦਾ ਮਾਲ ਇਕੱਠਾ ਕਰਕੇ ਹਾਂ ਖਾਨਦਾਰ ਨੇ ਤੇ ਗੁਰੂ ਸਰੀਏ ਨੇ ਹਾਂ ਉਹ ਚਾਰੀ ਉਹਨੇ ਜਾ ਕੇ ਵੇਲਾ ਕਰਕੇ ਚਲੇ ਗਏ ਹਾਂ ਬਾਅਦ ਚ ਸਾਰੇ ਲੋਕੀ ਚਲੇ ਗਏ ਸਾਰੇ ਲੋਕ ਚਲੇ ਗਏ ਹਾਂ ਹਾਂ ਅੱਛਾ ਇੱਕ ਸਵਾਲ ਆ ਹਾਂ
ਅੱਗੇ ਵੀ ਆਪਾਂ ਗੱਲਾਂ ਕਰਦੇ ਵੀ ਆਂਦੇ ਵੀ ਬੜਾ ਪੁਰਸਕੂਨ ਅਮਨ ਮਾਨ ਸੀ, ਫਿਰ ਕੀ ਹੋਇਆ ਕਿਉਂ ਮਤਲਬ ਕਿ ਕੌਣ ਲੋਕ ਸਨ ਜਿਹੜਾ ਵੀ ਲੁੱਟ ਖੋਣ ਲੱਗ ਪਏ ਮਾਰਨ ਲੱਗ ਉਹ ਜੀ ਗੱਲ ਇਹਨਾਂ ਦੇ ਇਹ ਲੁੱਟ ਖੋਆ ਕੀ ਇਹਨਾਂ ਨੇ ਬਾਹਰ ਦੇ ਪਿੰਡ ਜਿਹੜੇ ਨਾਲ ਵਾਲੇ ਉਹਨਾਂ ਦਾ ਕਰਕੇ ਸੀ। ਬਾਹਰਲੇ ਪਿੰਡਾਂ ਦੇ 2-2 4-4 ਸ਼ੈਤਾਨ ਜਿਹੜੇ ਆਹੋ ਉਹਨਾਂ ਕਦੇ ਵੀ ਕੀ ਕਰਨਾ ਦੇਣ ਕੰਮ ਇਹਨਾਂ ਕਰਕੇ ਸੀਗਾ। ਤੇ ਫਿਰ ਉਹ ਮੈਂ ਸਾਰੇ ਆਖਿਆ ਵੀ ਜਿਹਨੂੰ ਬਹੁਤ ਡਰ ਲੱਗਦਾ ਸੀ ਮੇਰੇ ਕੋ ਆ ਜਾਓ ਤੁਸੀਂ। ਕਈ ਲੋਕ ਚਲੇ ਵੀ ਗਏ ਆ ਕਲਵਾਰ ਕੋ ਤੇਲੀ ਕੋ ਘਰ ਉਹਦੇ ਚਲੇ ਗਏ ਮਹਿਰ ਦੇ ਮਾਂ ਦਾ ਇੱਥੇ ਖਾਓ ਪਕਾਓ ਤੁਹਾਡੇ ਕੋਈ ਵਾਰ ਫਿਰ ਉਹਨਾਂ ਉਹ ਫੋਨ ਵਿੱਚ ਟੈਲੀਫੋਨ ਕੀਤਾ ਸਿੱਖਾਂ ਨੂੰ ਉਹਨੇ ਆਖਿਆ ਤੁਹਾਨੂੰ ਦੱਸ ਇਹ ਗੱਲ ਤੁਸੀਂ ਅਮਨ ਨਾਲ ਉੱਠ ਕੇ ਜਾਓ ਚਲੇ ਹੁਣ ਜਾਣਾ ਤਾਂ ਪੈਣਾ ਹੀ ਆ ਅਮਨ ਨਾਲ ਉੱਠ ਕੇ ਚਲੋ ਜੇ ਕਿਸੇ ਮੇਰੇ ਇੱਕ ਬੰਦਾ ਬਣਾ ਕੀਤਾ ਨਾ ਤੇ ਵੇਖ ਲਓ ਮੈਂ ਇੱਕ ਬੰਦਾ ਬਤਾ ਕੀ ਕਰਦਾ। ਆਓ ਜੀ ਆਓ ਚਾਹ ਪੀਏ ਅੰਦਰ ਆਓ ਜੀ ਚਾਹ ਪੀਏ ਆਪਾਂ ਆ ਜਾਓ ਚਲੋ ਜਾਓ ਤੇ ਹਾਂਜੀ ਮੈਂ ਕਿਹਾ ਜੀ ਉਸੇ ਘਰੇ ਆ ਗਏ ਉਸੇ ਘਰੇ ਆ ਗਏ ਜਨਾਬ ਚਾਹ ਪੀ ਲਈ ਇੱਕ ਵਾਰ। ਕੀ ਬਾਤ ਹੈ। ਹੁਣ ਦੇਖੋ ਬਿਲਡਿੰਗਾਂ ਬਦਲ ਜਾਂਦੀਆਂ ਪਰ ਜਗ੍ਹਾ ਤਾਂ ਉਹੀ ਨੇ ਨਾ। ਬਹੁਤ ਅੱਛਾ ਲੱਗ ਰਿਹਾ ਵੀ ਇੱਕ ਅਜੀਬ ਜੀ ਫੀਲਿੰਗ ਜਿਵੇਂ ਤੁਸੀਂ ਨਾ ਪੁਰਾਣੇ ਬਜ਼ੁਰਗਾਂ ਦੇ ਨਾਂ ਤੇ ਇੱਕ ਪਿੰਡ ਵਸਿਆ। ਦੇਖੋ ਇਹ ਜਹਾਂਗੀਰ ਸਾਰੀ ਆਬਾਦੀ ਉੱਥੋਂ ਆਈ ਹੈ। ਚਲੋ ਚਾਹ ਵਾਲੇ ਦੇ ਕੋਲੋਂ ਪਿੰਡੋਂ ਉੱਠ ਕੇ ਆਏ ਉਹੀ ਪਿੰਡ ਵਸਾਇਆ ਇੱਥੇ। ਫਿਰ ਸਬੱਬ ਦੇਖ ਲਓ ਫਿਰ ਛੱਡਣਾ ਪੈ ਗਿਆ ਲੇਕਿਨ ਨਾਂ ਉਹੀ ਚੱਲ ਰਿਹਾ ਜਹਾਂਗੀਰ ਹੀ ਕਹਿੰਦੇ ਆ ਤੇ ਹੈਗਾ 203 ਦੇ ਚੱਕ ਵੱਡਾ ਹਾਂ ਤੇ ਇਹ ਮੂੰਹ ਮਿੱਠਾ ਕਰਾਉਣੇ ਕਾਹਦਾ? ਇਹਨਾਂ ਨੇ ਜੀ ਸਾਨੂੰ ਪੁਰਖਿਆਂ ਦਾ ਨਾਲ ਜਾਣ ਪਛਾਣ ਕਰਵਾਈ ਹੈ। ਤੁਸੀਂ ਇੱਦਾਂ ਬਣਾ ਲਓ ਮੂੰਹ ਸਾਰੇ ਦੇਣੇ ਤੁਸੀਂ ਆਹੋ ਤੇ ਨਾਲੇ ਐਨੇ ਨੇ ਜਿਹੜੇ ਤੂੰ ਇੱਕ ਇੱਕ ਫੜਾਈ ਜਾ ਉਹਨਾਂ ਨੂੰ ਗੱਲ ਸੁਣੋ ਮੈਂ ਕਿਹਾ ਵੱਡਿਆਂ ਦੀਆਂ ਇੰਨੀਆਂ ਤਾਰੀਫਾਂ ਦੇ ਇੰਨੀ ਕੁ ਦੇਣ ਡਿਆ ਮਠਿਆਈ ਇੱਕ ਦਾ ਡੱਬਾ ਹੀ ਫੜਾ ਦਿਓ ਇਹਨਾਂ ਨੂੰ ਦੇ ਦੇ ਡੱਬਾ ਤੁਸੀਂ ਲੈ ਹਾਂ ਦਿਓ ਹਾਂ ਦਿਓ ਦੂਸਰਾ ਮੋਟਰ ਜੀ ਭਾਈ ਖੋਲਣਾ ਬਹੁਤ ਇਹਦੇ ਕਰਾਓ ਇਤਨਾ ਮੇਰਾ ਭਤੀਜਾ ਪਹਿਲੇ ਨੂੰ ਕਰਾਓ ਜੀ ਸਾਰਿਆਂ ਨੂੰ ਇਹਦੇ ਕਰਾਓ ਉੱਠ ਕੇ ਫੋਟੋ ਬਣਾਓ ਉੱਠ ਜਾਓ ਮਹਾਰਾਜ ਖੋਲਣਾ ਬਹੁਤ ਔਖਾ ਹਾਂ ਚਲੋ ਠੀਕ ਹੋ ਗਿਆ ਕਾਂਦਾ ਜੀ ਫੋਟੋ 1 ਮਿੰਟ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੋ ਗਿਆ ਇੱਧਰ ਠੀਕ ਹੋ ਗਿਆ ਠੀਕ ਹੋ ਗਿਆ ਥੈਂਕ ਯੂ ਥੈਂਕ ਯੂ ਹਾਂ ਸਤਾਨ ਜਾਂਦੇ ਸਤਾਨ ਨੂੰ ਦੇ ਦੇ ਬੱਚਿਆਂ ਨੂੰ ਵੀ ਦਿਓ ਬੱਚਿਆਂ ਨੂੰ ਵੀ ਦਿਓ ਸਾਰਿਆਂ ਨੂੰ ਬੱਚਿਆਂ ਨੂੰ ਮੰਡੀ ਕਰਨੀ ਆਜੋ ਲਓ ਵੀ ਚਾਹ ਸ਼ਾਹ ਪੀ ਲਈ ਹੁਣ ਜਾਣ ਦੀ ਤਿਆਰੀ ਆ ਤੇ ਮਠਿਆਈਆਂ ਤੇ ਖਵਾਉਣੀ ਬਈ ਸਾਰਿਆਂ ਨੂੰ। ਓਕੇ ਜੀ ਜ਼ਰੂਰ ਜ਼ਰੂਰ ਬਹੁਤ ਸ਼ੁਕਰੀਆ ਤੁਹਾਡਾ ਜੀ ਬਹੁਤ ਮਿਹਰਬਾਨੀ ਰੱਬ ਰੱਖਾ। ਆਓ ਬਾਬਾ ਜੀ ਨੂੰ ਮਿਲ ਲਓ ਚੱਲੀਏ ਆਪਾਂ ਟਾਈਮ ਬਹੁਤ ਹੋ ਗਿਆ। ਨੰਬਰ ਲੈ ਲਿਆ ਤੁਹਾਨੂੰ ਤਾਂ ਅੱਲਾ ਲੰਮੀ ਉਮਰ ਕਰੇ ਇੱਥੇ ਬੜਾ ਅਸੀਂ ਲੱਭ ਲਿਆ ਕਰਨਾ ਤੁਹਾਨੂੰ ਆ ਕੇ ਚੰਗਾ ਜੀ ਬਾਬਾ ਜੀ ਨੰਬਰ ਦੀ ਬਹੁਤ ਸ਼ੁਕਰੀਆ ਚਾਹੇ ਬਿਨਾ ਨੰਬਰ ਤੋਂ ਲੱਭ ਲਿਆ ਕਰੀ ਐਂ ਲੱਭ ਲਿਆ ਕਰਨਾ ਜਦੋਂ ਮਰਜ਼ੀ ਚੰਗਾ ਜੀ ਚੰਗਾ ਜੀ ਅਸਲਾਮ ਵਾਲੇਕੁਮ ਸਾਰਿਆਂ ਨੂੰ। ਠੀਕ ਹੈ ਜੀ ਸਾਰੇ ਚੰਗਾ ਜੀ ਬਹੁਤ ਸ਼ੁਕਰੀਆ ਬਹੁਤ ਅੱਛਾ ਲੱਗਾ ਜੀ ਚੰਗਾ ਜੀ। ਪੁਰਖਿਆਂ ਦਾ ਪਿੰਡ ਦੇਖਿਆ ਔਰ ਜੋ ਮਾਰ ਲਓ ਕਹਿੰਦਾ ਮੂੰਹ ਇਹਨੂੰ ਕਰ ਲਓ ਬਾਬਾ ਮੰਨਾ ਨੇ ਕਿਧਰ ਨੂੰ ਮੂੰਹ ਇਹਨੂੰ ਕਰ ਲਓ ਜੀਵਨ ਸਫਰ ਨਾਸਰ ਭਾਣ ਕਿੱਧਰ ਕਹਿੰਦੇ ਉਹ ਕਹਿੰਦੇ ਇਧਰੋਂ ਜਾਣਾ ਬਾਪੂ ਕਹਿੰਦੇ ਨਾਸਰ ਭਾਜੀ ਮੇਰੇ ਕੋਲ ਸ਼ਬਦ ਨਹੀਂ ਆ ਕਿੰਨਾ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਕਿ ਤੁਸੀਂ ਸਾਡੇ ਨਾਲ ਇੰਨਾ ਵਧੀਆ ਉਪਰਾਲਾ ਕੀਤਾ ਸਾਨੂੰ ਸਾਡੇ ਪੁਰਖਿਆਂ ਦੀ ਜ਼ਮੀਨ ਦੇ ਦਰਸ਼ਨ ਕਰਵਾਏ। ਬਾਬਾ ਮੰਨਾ ਜੀ ਨੇ ਜਿਸ ਤਰ੍ਹਾਂ ਸਾਡੇ ਪੁਰਖਿਆਂ ਨੂੰ ਯਾਦ ਕੀਤਾ ਔਰ ਅਚਾਨਕ ਅਸੀਂ ਉਹ ਘਰ ਵੀ ਮਿਲ ਲਿਆ ਜਿੱਥੇ ਸਾਡੇ
ਉਹ ਬਜ਼ੁਰਗ ਰਹਿੰਦੇ ਹੁੰਦੇ ਸੀ, ਉਹ ਖੇਤ ਨੂੰ ਵੀ ਅਸੀਂ ਦਰਸ਼ਨ ਕਰ ਸਕੇ। ਸੋ ਮੈਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ, ਔਰ ਕਿ ਤੁਸੀਂ ਇਹ ਸੇਵਾ ਕਰਦੇ ਰਹੋ ਤਾਂ ਕਿ ਅਸੀਂ ਜਿੰਨੇ ਵੀ ਸੱਜਣ ਇੱਥੋਂ ਗਏ ਸੀ ਉਹ ਦੁਬਾਰਾ ਆਪਣੀ ਧਰਤੀ ਨੂੰ ਨਮਸਕਾਰ ਕਰ ਸਕਣ। ਬਹੁਤ ਬਹੁਤ ਧੰਨਵਾਦ ਜੀ। ਚੰਗਾ ਬਾਪੂ ਜੀ। ਅੱਲਾਹ ਤੁਹਾਨੂੰ ਤੰਦਰੁਸਤੀ ਰੱਖੇ। ਕਿਆ ਬਾਤ ਹੈ, ਮਿਹਰਬਾਨੀ ਕਰੇ ਮਾਸ਼ਾਅੱਲਾ। ਕਿਆ ਬਾਤ ਹੈ, ਠੀਕ ਹੈ ਜੀ, ਬਹੁਤ ਵਧੀਆ ਲੱਗਾ ਜੀ ਬਾਬਾ ਜੀ। ਬੜੀ ਗੱਲ ਹੈ। ਕਿਆ ਥੈਂਕ ਯੂ। ਭਾਜੀ ਕਿਸ ਤਰ੍ਹਾਂ ਰਿਹਾ ਫਿਰ ਸਫ਼ਰ ਅੱਜ ਦਾ? ਭਾਈ ਦੱਸਣਗੇ। ਸਫਲਾ ਹੋ ਗਿਆ ਜੀ ਜੀਵਨ। ਤੁਸੀਂ ਇੱਕ ਚੀਜ਼ ਨੂੰ ਸੋਚਦੇ ਹੁੰਦੇ ਹੋ, ਕਦੇ ਬਹੁਤ ਘਰੇ ਗੱਲਾਂ ਹੁੰਦੀਆਂ ਨਹੀਂ ਸੀ, ਬਜ਼ੁਰਗਾਂ ਤੋਂ ਸੁਣੀਆਂ, ਭੂਆ ਤੋਂ ਆਪਣੀਆਂ ਤੋਂ ਸੁਣੀਆਂ ਕਿ ਕਿਸ ਤਰ੍ਹਾਂ ਦਾ ਪਿੰਡ ਦਾ ਸੀ, ਨਾਂ ਸੀ, ਕਿੱਥੇ ਖੇਤ ਸੀ। ਅੱਜ ਤੁਸੀਂ ਜਦੋਂ ਆਪ ਦੇਖਦੇ ਹੋ, ਜਿਵੇਂ ਬਜ਼ੁਰਗਾਂ ਨੇ ਮੰਨੇ ਨੇ, ਬਾਬਾ ਜੀ ਨੇ ਦੱਸਿਆ ਕਿ ਆ ਉਹਨਾਂ ਦਾ ਬੋੜ ਆ ਉਹਨਾਂ ਦਾ ਖੂਹ ਸੀ, ਆ ਘਰ ਸੀ, ਆ ਉਹਨਾਂ ਦੇ ਖੇਤ ਸੀ, ਸਾਰਾ ਬਹੁਤ ਹੀ ਵਧੀਆ। ਔਰ ਹੁਣ ਮਿਲ ਕੇ ਜਿਹੜੇ ਹੁਣ ਇਸ ਵੇਲੇ ਅਫਸਰ ਸਾਹਿਬ ਜਿਹੜੇ ਘਰੇ ਰਹਿ ਰਹੇ ਨੇ, ਉਹਨਾਂ ਨੇ ਦੇਖੋ ਰੱਬ ਨੇ ਕੀ ਸਬੱਬ ਬਣਾਇਆ। ਆਪਾਂ ਰੁਕੇ ਹੀ ਜਾ ਕੇ ਅਫਸਰ ਸਾਹਿਬ ਦੇ ਕੋਲ, ਤੇ ਉਹਨਾਂ ਨੇ ਇੰਨਾ ਪ੍ਰੇਮ ਦਿਖਾਇਆ, ਕਹਿੰਦੇ ਜੀ ਪਹਿਲਾਂ ਚਾਹ ਪੀਓ ਫੇਰ ਅੱਗੇ ਚੱਲਦੇ ਆ। ਤੇ ਬਾਅਦ ਜਦੋਂ ਮੰਨੇ ਨੇ ਕਿਹਾ ਜੀ ਤੁਹਾਡਾ ਤਾਂ ਘਰ ਹੀ ਇਹੋ ਅੱਜ ਜਿਹੜਾ ਅਫਸਰ ਸਾਹਿਬ, ਔਰ ਖੇਤ ਵੀ ਉਹਨਾਂ ਦੇ ਕੋਲ ਹੀ ਆ। ਕਿਆ ਬਾਤ ਸੀ, ਰੱਬ ਵੱਲੋਂ ਜਿਵੇਂ ਬਣਾਇਆ ਹੁੰਦਾ ਨਾ। ਚੰਗਾ ਲੱਗਾ ਫਿਰ ਨਾ? ਬਹੁਤ ਹੀ ਅੱਛਾ, ਬਹੁਤ ਹੀ ਅੱਛਾ ਲੱਗਾ। ਚਲੋ ਜੀ, ਸੋ ਸਾਰੇ ਦੋਸਤਾਂ ਵੇਖੀਏ ਵੀਡੀਓ ਅੱਜ ਦਾ ਵਲੌਗ। ਤਾਂ ਸਾਨੂੰ ਵੀ ਚਾਅ ਚੜ੍ਹਦਾ ਜਦੋਂ ਇੱਧਰੋਂ ਲੋਕ ਉੱਧਰੋਂ ਆਉਂਦੇ, ਆਪਣੇ ਪਿੰਡਾਂ ਨੂੰ, ਆਪਣੇ ਯਾਰਾਂ ਦੋਸਤਾਂ ਨੂੰ ਲੱਭਦੇ ਤੇ ਉਹਨਾਂ ਤੱਕ ਲੈ ਕੇ ਜਾਈਦਾ। ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਖੁਸ਼ ਵੇਖ ਕੇ ਆਪ ਵੀ ਖੁਸ਼ ਹੋਈਦਾ ਵੀ ਨਹੀਂ ਭਾਈ ਆਪਾਂ ਕਿਸੇ ਦੇ ਕੰਮ ਆਏ ਹਾਂ ਤੇ ਇਹ ਜਿਹੜੀ ਰੱਬ ਸੇਵਾ ਲਈ ਆ ਉਹਨੂੰ ਨਿਭਾਇਆ ਚੰਗੇ ਤਰੀਕੇ ਦੇ ਨਾਲ। ਤੇ ਜੇ ਚੰਗੇ ਤਰੀਕੇ ਨਾਲ ਨਿਭਾਇਆ ਤੇ ਤੁਹਾਡੇ ਕਮੈਂਟ ਦੱਸਣਗੇ ਵੀ ਇਹਨਾਂ ਦਾ ਪਿੰਡ ਕਿੱਦਾਂ ਦਾ, ਤੇ ਜਿਸ ਤਰ੍ਹਾਂ ਅਸੀਂ ਲੱਭਿਆ ਰੈਂਡਮਲੀ ਆ ਕੇ, ਕਿਸੇ ਨੂੰ ਕਿਹਾ ਨਹੀਂ ਸੀ ਪਹਿਲਾਂ, ਤੇ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਦੇ ਹਾਂ ਤੁਹਾਨੂੰ ਨਵੇਂ ਵੀਡੀਓ 'ਚ ਕੱਲ। ਰੱਬ ਰੱਖ।